ਅੱਛਾ ਮੈਨੂੰ ਇਹ ਦੱਸੋ ਕਿ ਤੁਹਾਡੇ ਘਰ ਦੇ ਆਲੇ ਦੁਆਲੇ ਕਿਹਨਾਂ ਦੇ ਘਰ ਸਨ? ਸਾਡੇ ਆਗਲੇ ਘਰ ਇੱਕ ਤੇ ਨਿਹਾਲ ਸਿੰਘ ਸੀ, ਇੱਕ ਲਾਲ ਸਿੰਘ ਲੰਬੜਦਾਰ ਸੀ, ਅੱਛਾ ਇੱਕ ਗਿਆਨ ਸਿੰਘ ਦੇ ਜਹੇਦਾਰ। ਤੇ ਉਹਦੇ ਘਰ ਤੇ ਬੈਠੇ ਆ ਅਸੀਂ ਗਿਆਨ ਸਿੰਘ ਦੇ ਘਰ। ਸਲਾਮ ਅਲੈਕਮ ਜੀ। ਮੈਨੂੰ ਨਾ ਇੰਡੀਆ ਤੋਂ ਕਾਲ ਆਈ। ਇੰਡੀਅਨ ਪੰਜਾਬ ਹੈ, ਉਹਦਾ ਸੂਬਾ ਹੈ ਹਰਿਆਣਾ। ਹਰਿਆਣੇ ਦਾ ਗਾँव ਉਰਲਾਣਾ। ਰਸ਼ਪਾਲ ਸਿੰਘ ਉਹਨਾਂ ਦੇ ਵਾਲਦ ਸਾਹਿਬ ਦਾ ਨਾਂ ਹੈ ਕਰਨੈਲ ਸਿੰਘ। ਕਰਨੈਲ ਸਿੰਘ ਦੇ ਵਾਲਦ ਸਾਹਿਬ ਦਾ ਨਾਂ ਹੈ ਬੰਤਾ ਸਿੰਘ। ਬੰਤਾ ਸਿੰਘ ਦੇ ਵਾਲਦ ਸਾਹਿਬ ਦਾ ਨਾਂ ਹੈ ਚੌਧਰੀ ਅਜਗਰ ਮੱਲ ਸਿੰਘ। ਠੀਕ ਹੈ ਜੀ। ਉਹਨਾਂ ਆਖਿਆ ਜੀ ਸਾਡਾ ਗੋਂਦਲਾਂ ਵਾਲਾ ਪਿੰਡ ਹੈ, ਸਾਨੂੰ ਸਾਡਾ ਪਿੰਡ ਵਿਖਾਓ। ਉਹਨੇ ਮੈਨੂੰ ਕਾਫੀ ਸਾਰੇ ਬੰਦਿਆਂ ਦੇ ਨਾਂ ਲਿਖ ਕੇ ਭੇਜੇ, ਤੋ ਜਿੰਨਿਆਂ ਦੇ ਵੀ ਨਾਂ ਭੇਜੇ ਉਹ ਸਾਰੇ ਅੱਲਾ ਨੂੰ ਪਿਆਰੇ ਹੋ ਗਏ ਨੇ। ਫਿਰ ਕੋਸ਼ਿਸ਼ ਕੀਤੀ ਜਿਹੜੇ ਅੱਗੋਂ ਉਹਨਾਂ ਦੀ ਨਸਲ ਚੋਂ ਨੇ ਉਹ ਲੋਕ ਜਿਹੜੇ ਜਾਣਦੇ ਨੇ, ਤੇ ਅੱਜ ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਸਾਨੂੰ ਕਾਫੀ ਸਾਰੇ ਲੋਕ ਮਿਲੇ ਨੇ ਜਿਹੜੇ ਤੁਸੀਂ ਇਸ ਵੀਡੀਓ 'ਚ ਵੇਖੋਗੇ। ਜਨਾਬ ਅਜਮਲ ਭੱਟ ਸਾਹਿਬ ਇਹ ਮਿਲੇ ਨੇ, ਇਹਨਾਂ ਦੀ ਫੈਮਿਲੀ ਮਿਲੀ ਹੈ, ਲੋਕ ਮਿਲੇ ਨੇ। ਇਹਨਾਂ ਨੇ ਦੱਸਿਆ ਕਿ ਅਸੀਂ ਇਸ ਫੈਮਿਲੀ ਨੂੰ ਕਾਫੀ ਹੱਦ ਤੱਕ ਜਾਣਦੇ ਹਾਂ, ਸਾਡਾ ਇਹਨਾਂ ਨਾਲ ਲੈਣ ਦੇਣ ਹੈ, ਅਸੀਂ ਰਲ ਕੇ ਜ਼ੀਵੀ ਬੰਦੇ ਰਹੇ ਹਾਂ, ਅਸੀਂ ਬੜੇ ਨਜ਼ਦੀਕ ਆ ਇਹਨਾਂ ਦੇ। ਤੇ ਆਓ ਜੀ ਅਸੀਂ ਤੁਹਾਨੂੰ ਅਜਮਲ ਸਾਹਿਬ ਦੀਆਂ ਗੱਲਾਂ ਸੁਣਾਉਂਦੇ ਹਾਂ। ਗੱਲਾਂ ਜ਼ਰੂਰ ਸੁਣਿਆ ਜੇ, ਤੁਹਾਨੂੰ ਮਜ਼ਾ ਆਏਗਾ। ਆਓ ਖਲੀਲਾ ਦਾ ਮਹੱਲਾ ਦੱਸਦੇ ਨੇ। ਉਹ ਸਾਡਾ ਜਿਹੜਾ ਮਹੱਲਾ ਸੀ ਨਾ, ਇਹ ਸ਼ੇਖਾਂ ਦਾ ਮਹੱਲਾ ਸੀ। ਇੱਥੇ ਕੋਈ ਗੈਰ ਮੁਸਲਮ ਨਹੀਂ ਸੀ। ਤੇ ਨਾਲ ਸਾਡੇ ਮਿਸਤਰੀਆਂ ਦਾ ਮਹੱਲਾ ਸੀ, ਅੰਸਾਰੀਆਂ ਦਾ ਮਹੱਲਾ ਵੇ। ਉਹ ਖਲੀਲਾਂ ਦਾ ਜਿਹੜਾ ਮਹੱਲਾ ਨਾ, ਉਹਨੂੰ ਆਂਦੇ ਨੇ ਖਲੀਲਾਂ ਦੀ ਪੱਤੀ। ਉਹ ਹਾਤਿਆਂ 'ਚ, ਉਹ ਖਲੀਲਾਂ ਦੀ ਪੱਤੀ ਹਾਤਿਆਂ 'ਚ ਸਕੂਲ ਵਾਲੇ ਪਾਸੇ ਵੱਡੇ ਸਕੂਲ। ਉਹ ਆਂਦੇ ਨੇ ਖਲੀਲਾਂ, ਉਹ ਹਾਤਿਆਂ 'ਚ ਉਹਨੂੰ ਆਂਦੇ ਨੇ। ਪਰ ਉਹ ਆ ਜਾਂਦਾ ਸਕੂਲ ਦਾ ਏਰੀਆ ਆ ਜਾਂਦਾ, ਸਕੂਲ ਦਾ ਏਰੀਆ ਆ ਜਾਂਦਾ। ਉਹ ਪੱਤੀ ਜਿਹੜੀ ਹੈ ਨਾ, ਉਹ ਖਲੀਲਾਂ ਦੀ ਪੱਤੀ। ਉਹ ਜਿੱਥੇ ਹੁੰਦੇ ਨਾ ਉਹਨਾਂ ਦਾ ਦਿੱਤੂ ਕੇ ਮਕਾਨ ਅੱਲਾ ਤੇ ਉਹਦਾ ਮੈਂ ਸਿਫਤਾਂ ਸੁਣੀਆਂ ਨੇ ਕਿ ਉਹਨਾਂ ਦੀ ਜ਼ਮੀਨ ਸੀ। ਮੇਰਾ ਖਾਦੇ ਡੜਿਆਲੇ ਵਾਲਾ ਜਿਹੜਾ ਪਿਆ ਹੈ ਨਾ, ਉਹ ਤੇ ਗੱਦੋਂ ਪੁਲੀ ਵਾਲੀ। ਆਹੋ ਡੜਿਆਲੇ ਵਾਲਾ ਪਿਆ, ਗੱਦੋਂ ਪੁਲੀ ਵਾਲੀ ਜਿਹਨੂੰ ਆਂਦੇ ਨੇ ਬਾਬਾ ਜਾਗਰ ਆਂਦੇ ਹੁੰਦੇ ਸਨ। ਬਿਲਕੁਲ 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 ਬਾਬਾ ਜਾਗਰ ਰੁਕੀ ਵਾਲਾ। ਬਾਬਾ ਜਾਗਰ ਉਹਦੇ ਸਾਨੂੰ ਵਡੇਰੇ ਦੱਸਦੇ ਨੇ ਕਿ ਉਹਨਾਂ ਦੀ ਜ਼ਮੀਨ ਸੀ। ਆ ਜਿਹੜਾ ਡੜਿਆਲੇ ਪਿਆ ਜਾਂਦਾ ਨਾ, ਉਹ ਤੇ ਉਹਨਾਂ ਦੀ ਜ਼ਮੀਨ ਸੀ। ਰਾਣੇ ਰਸ਼ਾਦ ਦੇ ਘਰ ਕੋਲ ਉਹ ਹਿੰਦੂਆਂ ਦਾ ਘਰ ਬਣਿਆ ਜਿਹੜਾ ਨਾ ਪਿਆ ਜਾਂਦਾ। ਉਹ ਸਾਡਾ ਤਾਇਆ ਦੱਸਦਾ ਕਿ ਸਾਡੀ ਹੈਲੋ, ਉਹ ਸਾਡਾ ਤਾਇਆ ਦੱਸਦਾ ਕਿ ਸਾਡੀ ਫੂਫੀ ਦੀ ਸ਼ਾਦੀ ਸੀ। ਤੇ ਸਾਡੇ ਤਾਏ ਨੇ ਨਾ ਉਹ ਬਾਲਣ ਲਿਆ ਦੇਗਾ ਵਾਸਤੇ ਕਿਸੇ ਕੋਲੋਂ। ਉਹ ਬਾਬੇ ਵਾਲੀ ਬੈਠੇ ਸਨ ਰਾਹ 'ਚ। ਉਹਨਾਂ ਕਿਹਾ ਕਿੱਥੇ ਚੱਲਿਆ ਭਾਈ? ਉਹਨਾਂ ਕਿਹਾ ਜੀ ਉਹ ਸ਼ਾਦੀ ਸੀ ਤੇ ਮੈਂ ਨਾ ਬਾਲਣ ਲਿਆ। ਉਹ ਬਾਬੇ ਵਾਲੀ ਬੜੇ ਨਾਰਾਜ਼ ਹੋਏ। ਉਹਨਾਂ ਕਿਹਾ ਯਾਰ ਜ਼ਮੀਨ ਤੂੰ ਸਾਡੀ ਵਾਏ ਤੇ ਬਾਲਣ ਤੂੰ ਕਿਸੇ ਕੋਲ ਲੈ, ਇਹ ਨਹੀਂ ਹੋ ਸਕਦਾ। ਤੂੰ ਬਾਲਣ ਮੇਰੇ ਕੋਲ ਲੈਣਾ। ਉਹਨਾਂ ਕਿਹਾ ਮੈਂ ਨਹੀਂ ਲਿਆ। ਉਹਨਾਂ ਕਿਹਾ ਤੂੰ ਅੱਜ ਕਰੋ ਜੀ ਫੁਰਲੀਆਂ ਬਣਾ ਲੈ, ਕਿੱਲੇ ਬਣਾ ਲੈ, ਜਿਹੜਾ ਸ਼ਾਦੀ ਦੇ ਬਾਲਣ ਹੈ ਉਹ ਮੇਰਾ ਹੀ ਚੱਲੇ। ਇਹ ਗੱਲ ਸੁਣੀ ਹੈ ਮਾਂ ਪਿਤਾ। ਇੱਕ ਉਹ ਆਂਦੇ ਨੇ ਉਹ ਸਿਆਣੇ ਬੜੇ ਸਨ। ਉਹ ਦੱਸਦੇ ਨੇ, ਉਹ ਮੈਨੂੰ ਦੱਸਦੇ ਰਹੇ, ਮੇਰਾ ਚਾਚਾ ਦੱਸਦਾ ਕਿ ਉਹ ਇਹ ਬੱਚੀ ਦੀ ਮੰਗਣੀ ਕਰਨ ਗਿਆ। ਮੇਰਾ ਹਾਲੇ ਨੰਦੀਪੁਰ ਵਾਲ ਕੋਈ ਪਿੰਡ ਸੀ। ਔਰੇ ਮੋਟੀਆਂ ਸੀ ਕਿ ਕੀ ਸੀ, ਕੋਈ ਨੰਦੀਪੁਰ ਵਾਲ ਪਿੰਡ। ਉਹ ਨਾਲ ਪੱਟੀ ਭੰਗੋਈਆਂ ਉਠੀਆਂ ਉਹਨਾਂ ਦੀ ਮੇਰਾ ਹਾਲੇ ਬੇਗਮ ਫੌਤ ਹੋ ਗਈ ਸੀ। ਤੇ ਉਹ ਨਾਲ ਭਰਜਾਈ ਨੂੰ ਲੈ ਕੇ ਗਏ ਉਸ ਪਿੰਡ। ਜਦੋਂ ਗਏ ਨੇ ਨਾ ਘੋੜੇ ਤੇ ਇੱਕ ਵੇਲੇ 'ਚ ਬੰਦੇ ਬੈਠੇ ਸਨ 10-12। ਘੋੜੇ ਤੋਂ ਉਤਰ ਗਿਆ ਤੇ ਉਹਨਾਂ ਨੂੰ ਜਾ ਕੇ ਆਂਦੇ ਨੇ ਯਾਰ ਮੈਂ ਫਲਾਣੇ ਦੇ ਘਰ ਜਾਣਾ ਹੈ। ਉਹ ਸਾਰੇ ਹੁੱਕਾ ਪੈ ਪੀਂਦੇ ਹਨ। ਉਹ ਸਾਰੇ ਹੁੱਕਾ ਛੱਡ ਕੇ ਤੇ ਨਾਲ ਟੁੱਟ ਪਿਆ, ਆਓ ਜੀ ਤੁਹਾਨੂੰ ਲੈ ਚਲੀਏ। ਉਹ ਆਂਦੇ ਨਹੀਂ ਤੁਸੀਂ ਬਵੋ, ਮੈਂ ਟੁੱਟ ਜਾਵਾਂਗਾ। ਉਹ ਆਪਣੀ ਭਰਜਾਈ ਨੂੰ ਆਂਦੇ ਨੇ ਜਿਹਦੇ ਘਰ ਚੱਲੇ ਆ ਉਹ ਬੜਾ ਚੰਗਾ ਬੰਦਾ ਹੈ। ਜੇ ਉਹ ਬੰਦਾ ਚੰਗਾ ਨਾ ਹੁੰਦਾ ਤੇ ਆਂਦਾ ਜੀ ਗਲੀਓ ਗਲੀ ਪੈ ਜਾਓ ਨੀਲਾ ਗੇਟ 'ਚ। ਜਿਹੜੇ ਸਾਰੀ ਟੁਰ ਪੈ ਇਹਨਾਂ ਦਾ ਮਤਲਬ ਇਹ ਉਹ ਬੰਦਾ ਬੜਾ ਚੰਗਾ। ਇਹਨਾਂ ਦੇ ਸਿਆਣੇ ਸਾਨੂੰ
ਉਹ ਸੁਣੀ, ਉਹ ਆਂਦੇ ਨੇ ਉਹ ਬੰਦਾ ਬੜਾ ਚੰਗਾ ਹੈ ਜਿਹਦੇ ਸਾਰੇ ਜਿਹੜੇ ਟੁਰ ਪਏ ਨੇ ਯਾਰ। ਤੇ ਉਹ ਉਹਨਾਂ ਦੀਆਂ ਗੱਲਾਂ ਸੁਣੀ ਦੀਆਂ ਨੇ ਤੇ ਉਹ ਬਹੁਤ ਅੱਛੇ ਬੰਦੇ ਸਨ। ਬਾਬਾ ਜਾਗਰ ਉਹਨੂੰ ਆਂਦੇ ਹੁੰਦੇ ਹਨ। ਉਹ ਆਂਦੇ ਸਨ ਉਹਨਾਂ ਦੀ ਜਿਹੜੀ ਜ਼ਮੀਨ ਤੇ ਕੋਈ ਵਾਹੀ ਕਰਦਾ ਸੀ ਨਾ ਤੇ ਉਹ ਨਹੀਂ ਸੀ ਦੇਦਾ ਤੇ ਉਹ ਘਰੋਂ ਦੇ ਛੱਡ ਜਾਂਦੇ ਹਨ। ਚੱਲ ਯਾਰ ਤੂੰ ਗੁਜ਼ਾਰਾ ਕਰ ਰਹਿਣ ਦੇ, ਮਾਮਲਾ ਵੀ ਨਹੀਂ ਹਾਂ ਬਹੁਤ ਜਿਹੜੇ ਵਡੇਰੇ ਨੇ ਉਹਨਾਂ ਨਾਲ ਗੱਲ ਕਰ। ਚਰਾਗ ਆਹੋ ਚਰਾਗ ਇੱਕ ਗੱਡੇ ਵਾਲਾ ਸੁਣਿਆ ਜੀ। ਉਹ ਤਾਂ ਫੋਟ ਹੋ ਗਿਆ ਗੱਡੇ ਵਾਲਾ। ਉਹ ਯਾਰ ਸਾਡਾ ਜਿਹੜਾ ਤਾਇਆ ਨਾ ਤਾਇਆ ਤੇ ਚਾਚਾ ਉਹ ਵੀ ਬਾਬੇ ਜਾਂਦੇ ਹਨ। ਉਹਨਾਂ ਖੂਹ ਦਾ ਨਾਂ ਸੀ ਟਾਹਲੀ ਵਾਲਾ ਕਿ ਹੋਰ ਦੌੜੇ ਵਾਲਾ। ਨਹਿਰ ਦੇ ਨਾਲ ਸੀ, ਨਹਿਰ ਦੇ ਨਾਲ ਖੂਹ ਸੀ ਦੌੜੇ ਵਾਲਾ। ਉੱਥੇ ਸਾਡਾ ਚਾਚਾ ਵੀ ਤੇ ਤਾਇਆ ਵੀ ਵਾਹੀ ਕਰਦੇ ਹੁੰਦੇ ਸਨ। ਉਹ ਮੇਰੇ ਤਾਏ ਦਾ ਨਾਂ ਨੂਰ ਸਿੰਘ ਸੀ ਤੇ ਚਾਚਾ ਦਾ ਨਾਂ ਸਾਦਕ ਸੀ। ਲਤੀਫ ਕੋਈ ਵੀ ਨਹੀਂ ਸੀ। ਅੱਬ ਬਤਬਾ ਉਹਨੂੰ ਵੀ ਜਾਣਦੇ। ਹਾਂ ਉਹ ਮੇਰਾ ਇੱਕ ਚਾਚਾ ਸੀ ਤੇ ਇੱਕ ਤਾਇਆ ਸੀ। ਪਹਿਲਾਂ ਮੇਰੇ ਅੱਬੂ ਦਾ ਕਰਕੇ ਗਏ ਉਹ- ਨਾ ਉੱਥੇ। ਅਸੀਂ ਕਸ਼ਮੀਰੀ ਆ। ਉਹ ਲਤੀਫ ਨੂੰ ਜਾਣਦੇ ਨੇ ਬਾਬਾ ਬਤਬੇ ਨੂੰ। ਲਤੀਫ ਦਾ ਤੇ ਨਾਂ ਪਹਿਲੋਂ ਲੈਂਦੇ ਜੀ। ਇਹ ਗੁਲਾਮ ਅਹਿਮਦ ਦੋ ਸਨ। ਇੱਕ ਗੁਲਾਮ ਅਹਿਮਦ ਸਾਡਾ ਦਾਦਾ ਸੀ ਜਿਹਦੇ ਪੁੱਤਰ ਸਾਦਕ ਤੇ ਨੂਰ ਸਿੰਘ ਸਨ। ਤੇ ਇੱਕ ਗੁਲਾਮ ਅਹਿਮਦ ਸੀ ਚੜ੍ਹਦੇ ਪਾਸੇ। ਜੇ ਉਹ ਮੇਰਾ ਵਾਲੀ ਛਾਤੀ ਬਾਗੜੀਆਂ ਹੋਈ ਸੀ ਉਹਨੂੰ ਗੁਲਾਮ ਅਹਿਮਦ ਬਾਗੜੀ ਆਖਦੇ ਹੁੰਦੇ। ਟਾਂਗੇ ਘੋੜੇ ਵਾਲਾ। ਜਿਹਦਾ ਭਰਾ ਇੱਕ ਸੁਲਤਾਨ ਸੀ ਹਮੀਦ ਤੇ ਹਮੀਦ ਮੀਰ ਤੇ ਇੱਕ ਗੁਲਾਮ ਅਹਿਮਦ। ਉਹ ਚੜ੍ਹਦੇ ਪਾਸੇ ਰਹਿੰਦੇ ਸਨ, ਅਸੀਂ ਲਹਿੰਦੇ ਪਾਸੇ ਰਹਿੰਦੇ ਸਨ। ਸਾਈਆਂ ਦੀ ਬਸਤੀ ਦੇ ਨਾਲ। ਹਾਂ ਉਹ ਸਾਡੀ ਬਾਈ ਹੁੰਦੀ ਸੀ ਦੌੜੇ ਵਾਲੇ। ਇਹ ਜਿਹੜਾ ਗੁਲਾਮ ਅਹਿਮਦ ਹੈ ਨਾ ਦੂਜਾ, ਉਹਦੀ ਬਾਈ ਨਹੀਂ ਸੀ ਕਰ। ਆਵਾਜ਼ ਆਉਂਦੀ ਹੈ ਨਾ ਪਿੱਛੋਂ ਆ ਰਹੀ। ਅੱਛਾ ਉਹ ਜਿਹੜਾ ਸੀ ਨਾ ਸਾਡਾ ਦਾਦਾ ਸੀ ਗੁਲਾਮ ਅਹਿਮਦ ਤੇ ਉਹਦੇ ਪੁੱਤਰ ਸਨ ਨਾ ਦੋ ਨੂਰ ਸਿੰਘ ਤੇ ਸਾਦਕ ਜਿਹੜੇ ਵਾਹੀ ਕਰਦੇ ਹੁੰਦੇ ਸਨ। ਪੁੱਤਰ ਤੇ ਉਹਦੇ 6 ਸਨ ਮਾਸ਼ਾਅੱਲਾ। ਇੱਕ ਲਤੀਫ ਸੀ, ਇੱਕ ਸ਼ਰੀਫ ਸੀ, ਇੱਕ ਹੁਣ ਮੇਰੇ ਵਾਲਦ ਦਾ ਨਾਂ ਜੀ ਫਜ਼ਰਮਾਨ। ਉਦੋਂ ਉਹਨਾਂ ਨੂੰ ਫਜ਼ਰ ਸੈਨਾ ਦਿੰਦੇ ਸਨ। ਤੇ ਇੱਕ ਸਾਡਾ ਮਾਮਾ ਸੀ ਨਜ਼ੀਰ, ਜਿਹਨੂੰ ਕਾਕੂ ਆਂਦੇ ਹਨ। ਉਹਦਾ ਬੜਾ ਤਲਕ ਸੀ ਜੀ ਤੁਹਾਡੀ ਬੜਾ ਕਾਕੂ ਨਜ਼ੀਰ ਕਾਕੂ ਆਂਦੇ ਹੁੰਦੇ ਹਨ। ਉਹ ਜਦੋਂ ਗਏ ਹੋ ਨਾ ਤੁਸੀਂ ਤੇ ਸਾਨੂੰ ਨਾ ਇੱਕ ਖੂਹ ਸੀ ਮਹਿੰਦੀ ਵਾਲਾ, ਇੱਕ ਖਜੂਰ ਵਾਲਾ ਤੇ ਇੱਕ ਗਿੱਲਾ ਵਾਲਾ। ਇਹ ਸਾਨੂੰ ਦੇ ਗਏ ਸੋ ਤੁਸੀਂ ਕਿ ਜਦੋਂ ਅਸੀਂ ਆਵਾਂਗੇ ਤੇ ਫਿਰ ਅਸੀਂ ਲੈ ਲਾਂਗੇ। ਇਹ ਖੂਹ ਤਿੰਨੇ ਸਾਡੇ ਕੋਲ ਸਨ। ਇਹ ਖਜੂਰ ਵਾਲਾ ਤੇ ਗਿੱਲਾ ਵਾਲਾ ਨਹੀਂ ਜਲਾਲ ਵਾਲਾ ਸੀ ਤੇ ਇੱਕ ਮਹਿੰਦੀ ਵਾਲਾ। ਇਹ ਸਾਨੂੰ ਦੇ ਗਏ ਸੋ ਕਿ ਜਦੋਂ ਅਸੀਂ ਆਵਾਂਗੇ ਤੇ ਫਿਰ ਤੁਹਾਡੇ ਕੋਲ ਲੈ ਲਾਂਗੇ। ਇਹ ਸਾਡੇ ਕੋਲ ਖੂਹ ਰਹੇ ਨੇ। ਜੇ ਕੋਈ ਤੁਹਾਡੇ ਕੋਲ ਵਡੇਰਾ ਹੈ ਨਾ ਉਹਨੂੰ ਇਹ ਪੁੱਛੋ ਕਿ ਇੱਕ ਸ਼ੇਖ ਅਹਿਮਦ ਹੁੰਦਾ ਸੀ, ਉਹ ਪੜ੍ਹਿਆ ਸੀ ਉਦੋਂ 10 ਹਾਂ। ਇਹ ਤੁਸੀਂ ਹਾਂ ਅੱਛਾ ਤੁਸੀਂ ਬਾਬੇ ਜਾਗਰ ਦੇ ਪੋਤਰੇ ਹੋ। ਅੱਛਾ ਇੱਕ ਹੋਰ ਮੈਂ ਗੱਲ ਸੁਣੀ ਸੀ ਉਹਨਾਂ ਦੀ, ਸਿਆਣੇ ਬੜੇ ਸਨ। ਆਉਂਦੇ ਨੇ ਇੱਕ ਵਾਰ ਨਾ ਦੁੱਧ ਲੈ ਕੇ ਖੂਹ
ਉਹ ਨਾ ਆਂਦੇ ਨੇ ਇੱਕ ਵਾਰ ਖੂਹ ਤੋਂ ਦੁੱਧ ਲੈ ਕੇ ਆਏ ਤੇ ਅੱਡੇ ਤੇ ਨਾ ਉਹ ਆਂਦੇ ਨੇ ਉਹ ਖੂਹ ਤੋਂ ਦੁੱਧ ਲੈ ਕੇ ਆਏ ਨਾ ਤੇ ਹੈਲੋ ਤੇ ਅੱਡੇ ਤੇ ਨਾ ਉਹਨਾਂ ਨੂੰ ਮਿਲਿਆ ਯਾਰ ਉਹ ਕੀ ਸੀ ਬੱਲਾ ਮਾਛੀ ਪੀਕੇ ਦਾ ਪਿਓ ਕੀ ਨਾਮ ਸੀ ਉਹਦਾ ਫੀਕਾ ਬੱਲੂ ਮਾਛੀ ਉਹਨੂੰ ਆਂਦੇ ਨੇ ਫੀਕਾ ਉਹਨੂੰ ਆਂਦੇ ਨੇ ਯਾਰ ਦੁੱਧ ਸਾਡੇ ਘਰ ਛੱਡਿਆ ਉਹ ਆਂਦਾ ਮੈਨੂੰ ਬਾਬੂ ਜੀ ਕੰਮ ਹੈ ਤੇ ਮੈਂ ਵਿਹਲਾ ਨਹੀਂ ਉਹ ਫਿਰ ਆਪੇ ਟੁਰ ਗਿਆ ਉਹ ਰਾਤ ਨੂੰ ਨਾ ਉਹਦੇ ਮੁੰਡਿਆਂ ਨੂੰ ਪਤਾ ਲੱਗਾ ਉਹਦਾ ਮੁੰਡੇ ਬੜੇ ਭਲਵਾਨ ਤੇ ਬੜੇ ਤਗੜੇ ਸਨ ਬਾਬੇ ਜਾਗਰ ਦੇ ਬੜੇ ਤਿੱਛੇ ਜਿਹਾ ਸਨ ਉਹਨੂੰ ਨਮਦੋਖਾ ਆਖਿਆ ਕਿ ਲੈ ਵੀ ਅੱਜ ਇਹਨੂੰ ਮਾਰ ਪੈ ਜਾਣੀ ਹੈ ਉਹਦੇ ਬਾਬੇ ਦੇ ਮੁੰਡਿਆਂ ਨੂੰ ਤੇ ਪਤਾ ਲੱਗਾ ਤੇ ਉਹ ਬਾਬੇ ਰਾਤ ਨੂੰ ਉਹਨੂੰ ਘਰ ਸੱਦਿਆ ਲੋਕਾਂ ਕਹ ਲੈ ਵੀ ਇਹਨੂੰ ਅੱਜ ਮਾਰ ਪੈਣੀ ਹੈ ਉਹ ਜਦੋਂ ਘਰ ਗਿਆ ਤੇ ਉਹਨੂੰ ਆਂਦੇ ਲੈ ਯਾਰਾ ਗੁੜ ਪਏ ਆ ਵੇਲਾ ਦੇ ਆ ਚੌਲ ਪੈ ਰਹੇ ਘਰ ਲੈ ਜਾ ਉਹ ਇਸ ਤਰ੍ਹਾਂ ਦਾ ਕੰਮ ਕਰਦੇ ਹੁੰਦੇ ਸਨ ਤਗੜਾ ਬੜਾ ਸੀ ਦਰਾਖਾ ਸੀ ਦਰਾਖਾ ਬੜਾ ਸੀ ਆਹੋ ਲੜਾਕਾ ਸੀ ਆਂਦੇ ਨੇ ਲੜਾਕਾ ਸੀ ਉਹਦੇ ਕੋਲ ਲੋਕ ਡਰਦੇ ਸਨ ਉਹ ਤੇ ਲੋਕਾਂ ਆਖਿਆ ਕਿ ਉਹਨਾਂ ਆਖਿਆ ਬਾਬੂ ਦੇ ਆਖੇ ਨਹੀਂ ਲੱਗਾ ਦੁੱਧ ਨਹੀਂ ਘਰ ਕੱਢਿਆ ਇਹਨੂੰ ਮਾਰ ਪੈਣੀ ਹੈ ਰਾਤ ਨੂੰ ਉਹ ਫਿਰ ਬਾਬੇ ਨੇ ਰਾਤ ਨੂੰ ਉਹਨੂੰ ਸੱਦਿਆ ਤੇ ਉਹਨੂੰ ਆਂਦੇ ਨੇ ਲੈ ਯਾਰਾ ਗੁੜ ਵੀ ਲੈ ਜਾ ਤੇ ਆ ਚੌਲ ਵੀ ਲੈ ਜਾ ਤੇ ਲੋਕਾਂ ਆਖਿਆ ਇਹ ਚੰਗੀ ਚੀਜ਼ ਨਾਲ ਆਖੇ ਨਹੀਂ ਲੱਗਾ ਉਹ ਆਂਦੇ ਨੇ ਕਿ ਅੱਗੋਂ ਤੋਂ ਤੇ ਆ ਕੇ ਲੱਗੇ ਲੱਗ ਹਾਂ ਇਹ ਸਾਰੇ ਸਿਆਣੇ ਬੰਦੇ ਸਾਨੂੰ ਗੱਲਾਂ ਸੁਣੀਆਂ ਨੇ ਵਡੇਰਿਆਂ ਕੋਲੋਂ ਆਪਣੇ ਅਸੀਂ ਜੋ ਵਡੇਰਿਆਂ ਸਾਨੂੰ ਦੱਸਿਆ ਨਾ ਸਾਨੂੰ ਉਹ ਯਾਦ ਹੈ ਬਾਕੀ ਸਾਡਾ ਤੇ ਤਲਕ ਨਹੀਂ ਸੀ ਨਾ ਅਸੀਂ ਜਦੋਂ 3 ਸਾਲਾਂ ਦੇ ਸਨ ਸਾਨੂੰ ਨਹੀਂ ਪਤਾ ਸਾਨੂੰ ਇਹ ਪਤਾ ਕਿ ਸੁਬਾਹ ਇੱਕ ਸਾਈਆਂ ਦੀ ਬਸਤੀ ਸਾਡੇ ਨਾਲ ਹੈ ਇਹ 2 ਬਸਤੀਆਂ ਨੇ ਉਹ ਸਾਰੇ ਸਾਈ ਦਾ ਇਹ ਬਸਤੀ ਇਹਨਾਂ ਦੇ ਨਾਲ ਹੈ ਸਾਡੇ 2 ਬਸਤੀਆਂ ਨੇ ਇਹਨਾਂ ਦੀਆਂ ਅੱਛਾ ਮਾਨ ਜੀ ਅੱਛਾ ਹੋਰ ਇਹ ਵੇ ਕਿ ਤੁਹਾਡਾ ਇਹਨਾਂ ਦਾ ਘਰ ਕਿਹੜੇ ਥਾਂ ਸੀ ਕਿਹੜੇ ਮਾਲੇ ਸੀ ਆਹੋ ਉਹ ਆਓ ਖਲੀਲਾਂ ਦੀ ਪਤੀ ਇਹ ਜਿਲੀਆ ਹੋਈ ਹੈ ਫਿਰ ਇਹ ਨਾ ਮੇਰੀ ਗੱਲ ਸੁਣੋ ਇਹ ਜਾਣਨਾ ਚਾਹੁੰਦੇ ਨੇ ਕਿ ਸਾਡਾ ਘਰ ਕਿੱਥੇ ਵੇ ਹੁਣ ਖਲੀਲਾਂ ਦੀ ਪਤੀ ਜਿਹੜੀ ਹੈ ਨਾ ਉਹ ਮੇਰਾ ਸਕੂਲ ਵਾਲੇ ਪਾਸੇ ਹਾਂਜੀ ਹਾਂ ਇਹ ਆਪਣਾ ਘਰ ਜਾਣਨਾ ਚਾਹੁੰਦੇ ਨੇ ਨਾਲ ਡੇਰਾ ਤੇ ਕਨਫਰਮ ਹੋ ਗਿਆ ਇਹਨਾਂ ਦਾ ਡੇਰਾ ਇਹ ਮੈਨੂੰ ਸਾਡੇ ਵੱਡੇ ਦੱਸਦੇ ਨੇ ਕਿ ਖੂਹ ਇਹਨਾਂ ਦਾ ਟਾਹਲੀਆਂ ਵਾਲਾ ਸੀ ਤੇ ਦੌੜਿਆ ਵਾਲਾ ਸੀ ਜ਼ਮੀਨ ਸਾਰੀ ਇਹਨਾਂ ਦੀ ਸੀ ਤੁਹਾਡੇ ਪਿੰਡੋਂ ਲਾ ਕੇ ਢੜਿਆ ਕੀ ਕਰਾਂ ਯਾਨੀ ਇਹ ਤੇ ਕਨਫਰਮ ਹੋ ਗਿਆ ਇਹ ਤੇ ਕਨਫਰਮ ਹੋ ਗਿਆ ਜ਼ਮੀਨ ਇਹਨਾਂ ਦੀ ਸੀ ਇਹ ਚਾਹੁੰਦੇ ਨੇ ਕਿ ਸਾਡਾ ਘਰ ਤੁਹਾਨੂੰ ਨਿਸ਼ਾਨਦੇਹੀ ਹੋ ਜਾਏ ਘਰ ਕਿਹੜਾ ਇਹ ਵੇਖਣਾ ਡੇਰਾ ਕਿਹੜਾ ਉਹ ਵੇਖਣਾ ਤੇ ਕਦੀ ਸਾਡਾ ਦਿਲ ਕਰੇ ਤੇ ਅਸੀਂ ਆਣਾ ਚਾਹੁੰਦੇ ਆ ਗੋਂਦਲਾਂ ਵਾਲੇ ਆ ਜਾਓ ਮੇਰੀ ਸੁਣੋ ਗੱਲ ਇਹਨਾਂ ਲਾਈ ਹੈਂਡ ਫ੍ਰੀ ਤੁਹਾਡੀ ਬਾਤ ਸਾਨੂੰ ਕੋਈ ਨਹੀਂ ਵੀ ਸੁਣਦੀ ਇਹਨਾਂ ਦੀ ਸੁਣਦੀ ਹੈ ਪਈ ਕਿਉਂਕਿ ਇਹਨਾਂ ਨੇ ਹੈਂਡ ਫ੍ਰੀ ਲਾਈ ਹੈ ਆਪਣੀ ਸਹੂਲਤ ਵਾਸਤੇ ਤੇ ਇਹ ਮੈਂ ਇਹਨਾਂ ਵੱਲੋਂ ਬਗੈਰ ਪੁੱਛਣ ਤੋਂ ਕਹਿ ਰਿਹਾ ਤੁਸੀਂ ਆਓ ਤੁਸੀਂ ਸਾਡੇ ਕੋਲ ਆਓ ਇੱਥੇ ਗੁਜਰਾਲੇ ਠੀਕ ਹੈ ਗੋਂਦਲਾਂ ਵਾਲੇ ਆਓ ਆਪਣਾ ਪਿੰਡ ਵੇਖੋ ਇੱਥੇ ਰਹੋ ਬਵੋ ਤੁਹਾਨੂੰ ਮਜ਼ਾ ਆਏਗਾ ਤੁਹਾਨੂੰ ਹਰ ਬੰਦਾ ਕਹੇਗਾ ਕਿ ਸਾਡੇ ਨਾਲ ਰਹੋ ਸਾਡੇ ਨਾਲ ਰੋਟੀ ਛੋਟੀ ਖਾਓ ਤੁਹਾਨੂੰ ਮੈਂ ਉਦੋਂ ਵੀ ਕਿਹਾ ਸੀ ਦਾਰੂ ਤੋਂ ਇਲਾਵਾ ਬਾਕੀ ਸਭ ਕੁਝ ਲੱਭੇਗਾ ਇਹ ਦਾਰੂ ਨਹੀਂ ਪੀਂਦੇ ਸਾਡੇ ਮਜ਼ਹਬ ਵਿੱਚ ਨਾ ਜਿਹੜਾ ਸੀ ਨਾ ਇਹ ਸਾਡਾ ਦਾਦਾ ਗੁਲਾਮ ਅਹਿਮਦ ਉਹ ਵੀ ਵਾਈ ਕਰਦੇ ਤੇ ਉਹਦੇ ਨਾਲ 2 ਪੁੱਤਰ ਹੋਰ ਵਾਈ ਕਰ ਦਿੰਦੇ ਸਾਦਕ ਤੇ ਨੂਰ ਸਾਹਿਬ ਦੌੜੇ ਤੇ ਵਾਈ ਸੀ ਸਾਡੀ ਦੌੜੇ ਖੂਹ ਤੇ ਵਾਈ ਸੀ ਉਹ ਸਾਡਾ ਹੀ ਦਾਦਾ ਸੀ ਗੁਲਾਮ ਅਹਿਮਦ ਉਹ ਜਿਹੜਾ ਸੀ ਨਾ ਗੁਲਾਮ ਅਹਿਮਦ ਇੱਕ ਅਸੀਂ ਆ ਤੇ ਇੱਕ ਤੁਹਾਨੂੰ ਮੈਂ ਦੱਸਿਆ ਨਾ ਕਿਹੜੇ ਤੇ ਉਹ ਵਾਈ ਨਹੀਂ ਕਰਦੇ ਨੇ ਅਸੀਂ
ਆ ਲਤੀਫ ਉਹਦਾ ਪੁੱਤਰ ਸੀ ਨਾ, ਪੰਜ ਪੁੱਤਰ ਸਨ ਬਾਬੇ ਦੇ, 6। ਇੱਕ ਲਤੀਫ ਸੀ, ਇੱਕ ਸ਼ਰੀਫ ਸੀ, ਤੇ ਇੱਕ ਨੂਰ ਸੈਨ, ਇੱਕ ਮੇਰੇ ਵਾਲਾ ਸਾਹਿਬ ਫਜ਼ਲ ਸੈਨ। ਇਹ ਸਾਰੇ ਸਾਧਕ। ਇਹ ਦੋ ਵਾਈ, ਅਸੀਂ ਵਾਈ ਕਰਦੇ ਸਾਂ ਬਾਬੇ ਦੀ। ਮੈਨੂੰ ਤਾਂ ਯਾਦ ਹੈ ਨਾ ਕਿ ਜੇ ਕਿਦਾ ਘੋੜੇ ਉਹ ਕਰੀਮ ਬਖਸ਼ ਜੀ ਕੇ ਕਰੀਮ ਬਖਸ਼ ਜੀ ਇਹ ਨਹੀਂ ਜੂਆਂ ਚ ਨਬੀ ਬਖਸ਼ ਨਹੀਂ ਭਾਰ ਭਾਈ ਆਈ ਨੂੰ ਪਤਾ ਇਹ ਬਖਸ਼ੀ ਨਬੀ ਬਖਸ਼ ਹੋਰ ਬਾਪ ਸਾਡੇ ਦਾਦੇ ਦਾ ਪਿਓ ਅੱਗੋਂ ਨਾ ਹੋਵੇ ਨਬੀ ਕਰੀਬ ਤੇ ਕਰੀਬ ਦੋ ਭਰਾ ਸਨ। ਇਹਨਾਂ ਦਾ ਪਿਓ ਵੀ ਨਵੀਂ ਬਖਸ਼ ਅਗਰ ਉਹਨਾਂ ਦਾ ਹੀ ਦੂਜਾ ਗੁਲਾਮ ਮੁਹੰਮਦ ਇਹ ਇਕੱਲਾ ਸੀ, ਸਾਡਾ ਦਾਦਾ ਜਿਹੜਾ ਸੀ, ਤੇ ਕੋ ਦਾਦੇ ਦੇ ਪੰਜ ਪੁੱਤਰ ਸਨ। ਮੈਨੂੰ ਤਾਂ ਯਾਦ ਹੈ ਨਾ ਕਿ ਸਾਡਾ ਤਾਇਆ ਦਾਦਾ ਸੀ ਨਾ ਕਿ ਜਦੋਂ ਭਾਈ ਮੈਂ ਬਾਲਣ ਲਿਆਇਆ ਦਾ ਮਤਲਬ ਹੈ ਉਹ ਬਾਬਿਆਂ ਦੀ ਵਾਈ ਕਰਦਾ ਸੀ। ਲੈ ਵੀ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ ਹੈ। ਇਹ ਕਹਿੰਦੇ ਐਲਦੀਸਾਂ ਦੇ ਸਾਨਣ ਵੱਡੇ ਆਲਮ ਹੋਏ ਨੇ ਹਾਫਿਜ਼ ਮੁਹੰਮਦ ਸਾਹਿਬ। ਐਲਦੀਸਾਂ ਦੇ ਹਾਫਿਜ਼ ਮੁਹੰਮਦ ਸਾਹਿਬ ਸਾਨਣ ਵੱਡੇ ਆਲਮ ਹੋਏ ਨੇ ਸਾਰੇ ਪਾਕਿਸਤਾਨ ਵਿੱਚ। ਉਹ ਸਾਡਾ ਬਾਬੇ ਦੱਸਦੇ ਰਹੇ ਕਿ ਉਹ ਆਂਦੇ ਹੁੰਦੇ ਹਨ ਕਦੀ ਬਾਬਾ ਜਾਗਰ ਮੁਸਲਮਾਨ ਹੁੰਦਾ ਤੇ ਸਿੱਧਾ ਜੰਗਦੀ ਸੀ ਜਿੰਨੇ ਵੇਲੇ ਚੰਗੇ ਕੰਮ। ਆਂਦੇ ਨੇ ਜਿੱਡੇ ਚੰਗੇ ਕੰਮ ਕਰਦਾ ਨਾ ਕਦੀ ਇਹ ਮੁਸਲਮਾਨ ਹੁੰਦਾ ਤੇ ਸਿੱਧਾ ਜੰਗਦੀ ਸੀ। ਇਹ ਵੀ ਮੈਂ ਸੁਣੀ ਹੈ। ਇਹਦਾ ਮਤਲਬ ਹੈ ਉਹ ਬੜਾ ਚੰਗਾ ਸੀ। ਇਹਦਾ ਮਤਲਬ ਬੜੇ ਚੰਗੇ ਸਨ ਤੇ ਤਾਂ ਹੀ ਗੱਲ ਕੀਤੀ ਨਾ। ਏਡੇ ਵੱਡੇ ਆਲਮ ਨੇ ਗੱਲ ਕਰ ਛੜੀ ਅੰਦਰ। ਉਹ ਧੀ ਵਿਆਹੀ ਸੱਸ ਉਹ ਨੰਦੀਪੁਰ ਵੱਲ। ਉਹ ਕਿੱਧਰ ਹੈ ਪਤਾ ਮੈਨੂੰ ਇਹ ਪਤਾ ਕਿ ਜਾਂ ਮੁੰਡੇ ਦਾ ਵਿਆਹ ਕੀਤਾ ਜਾਂ ਕੁੜੀ ਦਾ। ਉਹ ਗੈਸ ਰਨ ਤੇ ਬੰਦੇ ਬੈਠੇ ਉਹ ਕਿੱਧਰ ਹੈ ਭਲਾ ਕਿੱਧਰ ਕਾਲੋ ਕਿੱਧਰ ਹੈ ਕਿਹੜਾ ਕਾਲੋ ਵਾਲਾ ਆਮਦਨ ਸਾਈਡ ਤੇ ਕਲਾਸ ਕੇ ਸਿੱਧੀ ਕਾਲੋ ਵਾਲੀ ਛੱਡ ਜਾਂਦੀ ਹੈ ਕਲਾਸ ਕੇ ਉਹ ਆਹੋ ਤੇ ਉਹ ਆਂਦੇ ਸਨ ਕਿ ਜਦੋਂ ਉਹ ਮੰਗਣੀ ਕਰਨ ਗਏ ਨੇ ਤੇ ਉਹ ਬੰਦੇ ਬੈਠੇ ਸਨ ਇੱਕ ਹਵੇਲੀ ਚ ਉਹਨਾਂ ਕੋਲ ਟੁਰ ਗਏ ਹਨ। ਹਾਂ ਸਨ ਯਾਰ ਮੈਨੂੰ ਫਲਾਣੇ ਦਾ ਘਰ ਦੱਸੋ। ਉਹਨਾਂ ਆਖਿਆ ਚਲੋ ਜੀ ਚੱਲਦੇ ਆ। ਤੇ ਉਹ ਆਪਣੇ ਜਿਹੜੀ ਸੀ ਨਾ ਇਹ ਭਰਜਾਈ ਸਾਣੇ ਹੋਰੇ ਆਪਣੀ ਤੇ ਉਹਨਾਂ ਦੀ ਬੀਬੀ ਫੌਤ ਹੋ ਗਈ ਸੀ। ਤੇ ਉਹਨੂੰ ਆਂਦੇ ਨੇ ਜਿਨ੍ਹਾਂ ਦੇ ਘਰ ਚੱਲੇ ਉਹ ਬੰਦਾ ਹੈ। ਜੇ ਬੰਦਾ ਨਾ ਹੁੰਦਾ ਤੇ ਆਂਦੇ ਨੇ ਜੀ ਗਲੀਓ ਗਲੀ ਪੈ ਜਾਓ ਜਿਹੜੇ ਸਾਰੇ ਉੱਠ ਪੈ ਨੇ ਦਾ ਮਤਲਬ ਹੈ ਉਹ ਬੰਦਾ ਹੈ। ਤੇ ਇੱਕ ਹੋਰ ਉਹਨਾਂ ਦੀ ਗੱਲ ਸੁਣੀ ਸੀ ਕਿ ਉਹ ਨਾ ਬਾਹਰ ਖੂਹ ਤੇ ਸਨ ਤੇ ਉਹਨਾਂ ਦਾ ਜਿਹੜਾ ਨਾ ਇਹ ਧੀ ਉਹ ਆਪਣੇ ਆਦਮੀ ਨਾਲ ਨਾ ਆ ਗਈ ਦੂਜੇ ਤੀਜੇ ਦਿਨ ਹੀ ਆ ਗਈ ਸਹੁਰਿਓ। ਤੇ ਬਾਬੇ ਨੇ ਵੇਖਿਆ ਕਿ ਇਹ ਤੇ 2-3 ਦਿਨ ਹੋ ਗਏ ਨੇ ਗਈ ਹੈ ਤੇ ਵਾਪਸ ਆ ਗਈ ਹੈ। ਉਹਨੂੰ ਆਂਦੇ ਨੇ ਭਾਈ ਸਾਡੇ ਘਰ ਨਾ ਵਾੜੀ। ਉਹਨਾਂ ਆਖਿਆ ਕਿਉਂ? ਉਹਨੇ ਆਖਿਆ 2 ਦਿਨ ਹੋਏ ਦਾ ਮਤਲਬ ਕਿ ਲੜ ਕੇ ਆਈ ਹੈ। ਉਹ ਆਂਦੇ ਨੇ ਨਹੀਂ ਸਾਨੂੰ ਕੰਮ ਪੈ ਗਿਆ ਤਾਂ ਆਏ ਆ। ਉਹ ਆਂਦੇ ਨੇ ਨਹਿਰ ਚ ਰੋਡ ਛੱਡ ਸਾਡੇ ਘਰ ਨਾ ਵਾੜੀ। ਉਹਨਾਂ ਆਖਿਆ ਲੜ ਕੇ ਨਹੀਂ ਆਈ ਉਂਝ ਆਇਆ। ਇਹ ਵੀ ਸਾਡੇ ਤਾਇਆ ਦਾਦਾ ਬੜੇ ਚੰਗੇ ਬੰਦੇ ਸਨ। ਮੈਨੂੰ ਜੇ ਦੱਸਿਆ ਨਾ ਮੈਨੂੰ ਹੋਰ ਕਿਸੇ ਦਾ ਕੋਈ ਨਹੀਂ ਪਤਾ। ਜੇ ਮੈਨੂੰ ਪਤਾ ਤੇ ਬਾਬਿਆਂ ਦਾ ਪਤਾ ਬੰਦ ਹੋ ਗਿਆ। ਮੈਨੂੰ ਮੈਂ ਪਿਆਨਾ ਮੈਨੂੰ ਤਾਂ ਪਤਾ ਹੈ ਕਿ ਸਾਡੇ ਇਹ ਤਾਏ ਹੀ ਉਹਨਾਂ ਨੇ ਤਲਕ ਸੀ ਤੇ ਤਾਂ ਮੈਨੂੰ ਹੋਰ ਕਿਸੇ ਦੇ ਇੱਕ ਬਰਾਦਰੀ ਦਾ ਨਹੀਂ ਪਤਾ। ਇਹ ਬਾਬਿਆਂ ਦੀ ਗੱਲਾਂ ਦਾ ਪਤਾ। ਇਹਦਾ ਮਤਲਬ ਉਹ ਕਰਦੇ ਸਨ ਤੇ ਅਸੀਂ ਸੁਣਦੇ ਸਾਂ। ਇਹਦਾ ਮਤਲਬ ਉਹਨਾਂ ਦਾ ਤਲਕ ਸੀ ਤੇ ਤਾਂ ਹੀ ਹੈ। ਇੱਕ ਹੋਰ ਮੈਨੂੰ ਬਾਬੇ ਦੀ ਗੱਲ ਸੁਣਾਉਂਦੇ ਸਨ। ਉਹ ਆਂਦੇ ਨੇ ਕੱਚੀ ਸੜਕ ਹੁੰਦੀ ਸੀ। ਉਹ ਨਾ ਅਸੀਂ ਟਾਂਗਾ ਮੈਂ ਜਾਂਦਾ ਸੀ ਸ਼ਹਿਰ। ਅੱਗੋਂ ਰਾਜਕੋਟ ਦੇ ਸਰਦਾਰ ਸਨ। ਉਹਨਾਂ ਦੇ ਮੁੰਡੇ ਵੀ ਨਾ ਟਾਂਗਾ ਕੱਢਿਆ ਤੇ ਸਾਡਾ ਘੋੜਾ ਚੰਗਾ ਸੀ ਉਹਦਾ ਪੈੜਾ ਸੀ ਉਹਨੂੰ ਘੱਟਾ ਪੈਂਦਾ ਗਿਆ। ਆਉਂਦੀ ਯਾਰ ਉਹਨੇ ਫੜ ਲਿਆ
ਉਹ ਪੁੱਛਦਾ ਉਹਦਾ ਪਿਓ ਤੂੰ ਇਹਨੂੰ ਕਿਉਂ ਭਾਈ ਫੜਿਆ ਇਹ ਜਿਹਨੇ ਮੈਨੂੰ ਘੱਟਾ ਪਾਇਆ। ਉਹਨੇ ਆਖਿਆ ਤੂੰ ਘੱਟਾ ਪਾਇਆ ਵੀ ਕੋਈ ਗੱਲ, ਉਹਦਾ ਘੋੜਾ ਚੰਗਾ ਤੂੰ ਵੀ ਚੰਗਾ ਘੋੜਾ ਲੈ ਲੈ। ਉਹਨੇ ਆਖਿਆ ਉਹਦਾ ਚੰਗਾ ਘੋੜਾ ਸੀ, ਅੱਗੇ ਲੰਘ ਗਿਆ, ਤੇਰੇ ਕੀ ਹਿੰਮਤ ਹੈ ਤੂੰ ਵੀ ਚੰਗਾ ਘੋੜਾ ਲੈ। ਇਹ ਲੜਾਈ ਵਾਲੀ ਕਿਹੜੀ ਗੱਲ ਹੈ? ਇਹ ਵੀ ਗੱਲ ਸੁਣੀ ਹੈ ਤਾਂ ਆਵਾਜ਼ ਆਉਂਦੀ ਪਾਉ ਉਹਨਾਂ ਨੂੰ ਆਉਂਦੀ, ਸਾਨੂੰ ਨਹੀਂ ਆਉਂਦੀ। ਮੇਰਾ ਸੰਗ ਵੀ ਬਹਿ ਗਿਆ। ਪਾਣੀ ਪਿਆਓ, ਸਾਦਾ ਪਾਣੀ ਨਹੀਂ। ਪਾਣੀ ਲੈ ਕੇ ਪਿਆਓ। ਹਾਂ ਜੀ, ਹੋਰ ਹੋਰ ਕੋਈ ਸਾਦਾ ਪਾਣੀ ਲੈ ਕੇ ਆਓ। ਪਾਣੀ ਚਾਚੇ ਨੇ ਲਿਆਇਆ। ਉਹ ਇਹ ਜਿਹੜੇ ਨਾ ਬਾਬਿਆਂ ਦੇ ਨਾਲ ਇੱਕ ਜਲਾਇਆ ਹੁੰਦਾ ਜਿਹਨੂੰ ਡਿਪਟੀ ਆਦੇ ਹਨ। ਡਿਪਟੀ ਇਹ ਵੀ ਪਤਾ ਕਰ ਲਿਆ ਹਾਂ, ਪਤਾ ਲੱਗਿਆ ਹੈ ਆ ਡਿਪਟੀ ਅੰਸਾਰੀ ਜੀ, ਡਿਪਟੀ ਜਲਾ, ਉਹ ਵੀ ਉਹ ਬਾਬਿਆਂ ਦੀ ਬਾਈ ਕਰਦਾ ਹੁੰਦਾ ਹੈ। ਉਹਦਾ ਮੇਰਾ ਹਾਲ ਇਹ ਕਰਦਾ ਸੀ, ਪਿੱਪਲ ਵਾਲਾ ਖੂਹ ਹੁੰਦਾ ਸੀ, ਉਹ ਪਿੱਪਲ ਵਾਲੇ ਖੂਹ ਤੇ ਸੀ। ਉਹ ਜਿਹੜਾ ਸੀ ਨਾ ਡਿਪਟੀ, ਉਹ ਪਿੱਪਲ ਵਾਲੇ ਖੂਹ ਤੇ ਸੀ। ਮੈਨੂੰ ਹੁਣ ਜਿੰਨਾ ਸੁਣੇ ਪਿੱਪਲ ਵਾਲਾ ਸੀ ਮੇਰਾ ਹਾਲ, ਕਿ ਵੱਡਾ ਖੂਹ ਸੀ ਕਿ ਪਿੱਪਲ ਵਾਲਾ, ਕਿ ਅੱਗੇ ਹੋ ਕੇ ਉਹ ਖੂਹ ਚੋਂ ਮੁੱਕ ਗਏ ਨੇ। ਉਹ ਜਦੋਂ ਦੇ ਆਏ ਨੇ ਨਾ ਇੰਡੀਆ ਤੋਂ, ਉਹਨਾਂ ਆਪਣੇ ਡੇਰੇ ਬਣਾ ਲਏ ਨੇ, ਖੂਹ ਹੀ ਕੋਈ ਨਹੀਂ ਰਹਿ ਗਿਆ, ਪਾਣੀ ਪੀਓ ਜੀ। ਸਾਰੇ ਮੁੱਕ ਗਏ ਨੇ। ਸਵਾਦ ਆਣ ਡਿਆ ਸਾਨੂੰ। ਉਹਨਾਂ ਦੀ ਗੱਲਾਂ ਤੇ ਅਸੀਂ ਨਹੀਂ ਸੁਣ ਸਕਦੇ, ਤੁਸੀਂ ਹੈਂਡ ਫ੍ਰੀ ਲਾਈਏ, ਪਰ ਸਾਨੂੰ ਤੁਹਾਡੀ ਇਹ ਸੁਣ ਕੇ ਸਵਾਦ ਆ ਰਿਹਾ। ਜਿਹੜਾ ਮੈਂ ਕੈਮਰਾਮੈਨ ਆ ਜੀ ਸਾਰਿਆਂ ਦਾ। ਨਹੀਂ ਭਾਈ ਜਿਹੜਾ ਕਰਦਾ ਸੀ ਨਾ, ਇਹ ਡਿਪਟੀ ਕਰਦਾ ਸੀ। ਜਾਂ ਅਰਾਈ ਹੁੰਦੇ ਸਨ, ਉਹਨਾਂ ਨੂੰ ਕਾਜ਼ੀ ਆਉਂਦੇ ਸਨ, ਉਹ ਵੀ ਉਹ ਬਾਬਿਆਂ ਦੀ ਬਾਈ ਕਰਦੇ ਹਨ। ਕਾਜ਼ੀ ਮੁਹੰਮਦ ਸੈਨ ਹੋ ਰਿਹਾ ਸੀ, ਕਾਜ਼ੀ ਮੁਹੰਮਦ ਸੈਨ, ਉਹ ਵੀ ਬਾਬਿਆਂ ਦੀ ਬਾਈ ਕਰਦੇ ਹਨ। ਹੋ ਡੇਰਾ ਚਾਚਾ ਦੇ ਨਾਲ ਹੋ ਸਾਰਾ ਕਿੰਨੇ ਇਹ ਪਹਿਲਾਂ ਇੱਥੇ ਤਾਂ ਇੱਥੇ ਚਾਚੇ ਨੂੰ ਮਾਰਿਆ ਸੀ? ਉਹ ਪਰਦੀ ਜਾ ਰਾਜ ਨੂੰ ਤਾਂ ਮਾਰਿਆ ਹੀ ਅੱਜ ਜਲਾਸਨ ਰਾਜ ਭੂਸ਼ਣ ਦੇ ਨਹੀਂ, ਮੇਰਾ ਹਾਲ ਹੈ ਨਹੀਂ ਸਾਡੇ ਮਹੱਲੇ ਮੇਰੇ ਨਹੀਂ। ਰਾਜਪੂਤਾਂ ਦਾ ਮਾਮਲਾ ਹੋਇਆ ਸੀ ਇਹ। ਅੱਛਾ, ਸੱਤ ਦਾ ਕਰ ਨਹੀਂ, ਮੈਨੂੰ ਮੇਰੇ ਦੇਣ ਚ ਨਹੀਂ। ਇੱਕ ਸਨ ਇਹ ਮਹਿਰ, ਉਹ ਵੀ ਬਾਬਿਆਂ ਦੀ ਜਵਾਈ ਕਰਦੇ ਹਨ। ਉਹਨਾਂ ਦਾ ਇਸਮਾਈਲ ਕੀ ਹੋਣੇ, ਇਸਮਾਈਲ, ਹਾਂ, ਉਹ ਵੀ ਬਾਬਿਆਂ ਦੀ ਜਵਾਈ ਕਰਦਾ। ਉਹ ਵੀ, ਉਹਦਾ ਵੀ ਖੂਹ ਉਧਰ ਹੀ ਸੀ। ਉਹ ਵੀ ਉੱਥੇ ਨਾ ਦੌੜੇ ਵਾਲੇ ਸੀ। ਉਹਨਾਂ ਨੂੰ ਪਤਾ ਜੀ ਕੀ ਆਂਦੇ ਹੁੰਦੇ ਸਨ, ਔਰ ਉਹਨਾਂ ਨੇ ਉਹ ਲਫ਼ਜ਼ ਚੰਗਾ ਕਿ ਭੈਣਾ, ਉਹਨਾਂ ਨੂੰ ਮੈਂ ਸਵਾਲੀ ਆਂਦੇ ਹੁੰਦੇ ਸਨ। ਇਹ ਉਹਨਾਂ ਨੂੰ ਆਂਦੇ ਹੁੰਦੇ ਹਨ। ਹੁਣ ਲਫ਼ਜ਼ ਸਹੀ ਹੈ ਕਿ ਗਲਤ ਹੈ, ਉਹਨੇ ਮਸ਼ਹੂਰ ਹੈ ਤੋਂ ਇਸਾ ਨਹੀਂ, ਇਸਮਾਈਲ ਇੱਕ ਦਾ ਨਾਂ ਸੀ, ਤੇ ਦੂਜੇ ਬਾਬੇ ਦਾ ਕੀ ਨਾਮ ਮੈਨੂੰ ਨਹੀਂ ਯਾਦ। ਇੱਕ ਇਸਮਾਈਲ ਸੀ ਤੇ ਇੱਕ ਹੋਰ ਸੀ ਕੋਈ ਨਾਮ, ਮੈਨੂੰ ਉਹਦਾ ਜੇਨ ਚ ਨਹੀਂ ਪਿਆ ਹੁੰਦਾ। ਸਵਾਲੀ ਹੀ ਸੁਣਨਾ ਹੈ। ਹਾਂ, ਇਹ ਮੈਂ ਤੁਹਾਨੂੰ ਤਾਂ ਮੈਂ ਦੱਸਣਾ ਕਿ ਇਹ ਜਿਹੜੇ ਖੂਹ ਸਨ ਨਾ ਬਾਬਿਆਂ ਦੇ, ਟਾਹਲੀ ਵਾਲਾ ਵੀ ਇਹਨਾਂ ਦੇ, ਟਾਹਲੀ ਵਾਲਾ ਵੀ ਇਹਨਾਂ ਦਾ, ਟਾਹਲੀ ਵਾਲਾ, ਦੌੜੇ ਵਾਲਾ, ਇਹ ਪਿੱਪਲ ਵਾਲਾ, ਤੇ ਇਹ ਇਹਨਾਂ ਬਾਬਿਆਂ ਦੇ ਸਨ। ਕਿਉਂ ਨਹੀਂ ਕੋਈ ਸ਼ਹਿਰ ਜਿਹੜਾ ਨਾ ਇਹ ਬਾਬਿਆਂ ਦੀ ਜ਼ਮੀਨ, ਇਹ ਸਾਡੇ ਪਿੰਡ ਤੋਂ ਲਾ ਕੇ ਤੇ ਹੜੀਆਲ ਹੈ, ਸਾਡੇ ਪਿੰਡ ਤੋਂ 2 ਮੀਲ ਹੈ। ਉਹ ਆਲੇ ਦੁਆਲੇ ਸਾਰੀ ਇਹਨਾਂ ਦੀ ਜ਼ਮੀਨ ਸੀ, ਸਾਡੇ ਪਿੰਡੋਂ ਲਾ ਕੇ ਹੜੀਆਲੇ ਤੱਕ। ਸਮਝ ਲਓ 3-4 ਮੁਰੱਬੇ ਇਹਨਾਂ ਦੇ ਹਨ। ਰਾਜ ਨਹਿਰ, ਰਾਜ ਇੱਕ ਨਹਿਰ ਹੁੰਦੀ ਸੀ, ਨਹਿਰ ਉਹਨੂੰ ਆਖਦੇ ਗੱਦੋਪੁਲੀ ਉਹਨੂੰ ਆਖਦੇ। ਗੱਦੋਪੁਲੀ ਉੱਥੋਂ ਲੰਘ ਕੇ ਤੇ ਜਾਏ, ਉੱਥੋਂ ਨਾ ਅੱਗੋਂ ਫਿਰ ਬਾਬਿਆਂ ਦੀ ਜ਼ਮੀਨ ਸ਼ੁਰੂ ਹੋ ਜਾਂਦੀ। ਗੱਦੋਪੁਲੀ ਤੋਂ ਅੱਗੇ ਸਾਡੇ ਤੁਹਾਡੇ ਦੀ ਮੈਨੂੰ ਨਹੀਂ ਇਹਨਾਂ ਜ਼ਮੀਨਾਂ ਦਾ ਪਤਾ। ਤੁਹਾਨੂੰ ਇਹ ਦੱਸਿਆ ਨਾ ਕਿ ਸਾਡੇ ਪਿੰਡੋਂ ਲਾ ਕੇ ਤੇ ਹੜੀਆਲੇ ਦੀ ਜਿਹੜਾ ਸਾਰੀ ਉਹਨਾਂ ਦੀ ਸੀ। ਅਗਲੇ ਪਿੰਡ ਦੀ ਘਰ
ਉਹ 2-2.5 ਮੀਲ ਦਾ 2-3 ਕਿਲੋਮੀਟਰ ਦਾ ਨਹੀਂ ਮੈਂ ਇਹ ਜ਼ਮੀਨ ਦਾ ਕੰਮ ਨਹੀਂ ਕਰਦਾ। ਸਾਡੇ ਨਾਲ ਵੱਡੇ ਇਹ ਹੀ ਜ਼ਿਮੀਂਦਾਰ ਸਨ। ਇਹ ਹੀ ਬਾਬੇ ਰਹਿੰਦੇ ਸਾਡੇ ਪਿੰਡ ਸਾਡੇ ਨਾਲ ਵੱਡੇ ਹੀ ਕੌਣ ਵੜੈਚ ਰੜਿਆਲਾ ਵੜਿਆ ਚ ਉਹ ਬੜਿਆ ਚਾ ਰੜਿਆਲਾ ਤੇ ਮੜਿਆਲਾ ਵੜਿਆ ਚ ਮੈਨੂੰ ਉਹ ਨਹੀਂ ਮੇਰੇ ਜਿਹੜੇ ਮੈਨੂੰ ਤੇ ਉਹ ਗੱਲਾਂ ਯਾਦ ਨੇ ਜਿਹੜੀਆਂ ਅਸੀਂ ਸੁਣਨੇ ਆ ਹੋਰ ਸਾਡੇ ਕੋਲ ਹੋਰ ਐ ਚੀਜ਼ ਸੁਣਦੇ ਹੁੰਦੇ ਹਾਂ ਇੱਕ ਪਤਾ ਨਹੀਂ ਉਹ ਤੁਹਾਡੇ ਚੋਂ ਸੀ ਕਿ ਕਿਸੇ ਹੋਰ ਚ ਸ਼ੰਗਾਰੂ ਨੂੰ ਆਂਦੇ ਸਨ ਬੜਾ ਦਰਾਸ਼ਾ ਤੇ ਬੜਾ ਲੜਾਕਾ ਸੀ ਸ਼ੰਗਾਰੂ ਉਹਨੂੰ ਆਂਦੇ ਸਨ ਉਹ ਸਾਡੇ ਮੇਰੇ ਮਾਮੇ ਦਾ ਬੜਾ ਯਾਰ ਸੀ ਉਹ ਫਿਰ ਜਦੋਂ ਗਿਆ ਨਾ ਉਹ ਮੇਰਾ ਫਿਰ ਜਦੋਂ ਗਿਆ ਤੇ ਫਿਰ ਮੇਰਾ ਮਾਮਾ ਉਹਨੂੰ ਤੋੜ ਛੱਡਣ ਗਿਆ ਸੀ ਉਹਦੀ ਬੀਵੀ ਬੜੀ ਜਵਾਨ ਸੀ ਤੇ ਉਹਨੂੰ ਦੋਵੇਂ ਮੀਆਂ ਬੀਵੀ ਫਿਰ ਨਾ ਉਹ ਮੇਰਾ ਮਾਮਾ ਛੱਡ ਕੇ ਆਇਆ ਸੀ ਉਹ ਯਾਰ ਸੀ ਬੜਾ ਜ਼ਰਾ ਬਜ਼ੁਰਗਾਂ ਨੂੰ ਲਿਆਓ ਸਕਰੀਨ ਤੇ ਜ਼ਰਾ ਇੱਕ ਮਿੰਟ ਫੋਟੋ ਬਣਾਣੀ ਹੈ ਬਜ਼ੁਰਗਾਂ ਨੂੰ ਸਕਰੀਨ ਤੇ ਲਿਆਇਆ ਜੇ ਕਰਨੈਲ ਸਿੰਘ ਸਾਹਿਬ ਨੂੰ ਸਕਰੀਨ ਤੇ ਲਿਆਇਆ ਜੇ ਜ਼ਰਾ ਥੋੜਾ ਜਿਹਾ ਚਿਹਰਾ ਹੋਰ ਪਿੱਛੇ ਕਰੋ ਜ਼ਰਾ ਮੋਬਾਈਲ ਤੋਂ ਦੂਰ ਕਰੋ ਥੋੜਾ ਜਿਹਾ ਇਹ ਸਾਡਾ ਜਿਹੜਾ ਦਾਦਾ ਇਸ ਤਰ੍ਹਾਂ ਬੱਲੇ ਸਾਡਾ ਦਾਦਾ ਵੀ ਇਸੇ ਤਰ੍ਹਾਂ ਹੀ ਪਾ ਕੇ ਬਣਦਾ ਹੁੰਦਾ ਸੀ ਮੈਨੂੰ ਥੋੜਾ ਜਿਹਾ ਯਾਦ ਹੈ ਆਂਦੇ ਨੇ ਸਾਡਾ ਬਾਬਾ ਕਿਧਰੋਂ ਬਾਬਾ ਲੱਗਦਾ ਜਵਾਨ ਹੈ ਗੁਲਾਮ ਅਹਿਮਦ ਗੁਲਾਮ ਨਹੀਂ ਨਾ ਹਾਂਜੀ ਬੜਾ ਜਵਾਨ ਸੀ ਤੁਸੀਂ ਵੇਖ ਰਹੇ ਹੋ ਜੀ ਅਨਪੜ੍ਹ ਸੀ ਯਾਦਾਂ ਤਾਜ਼ਾ ਹੋ ਰਹੀਆਂ ਅਨਪੜ੍ਹ ਸੀ ਸਿਆਣਾ ਬੜਾ ਸੀ ਆਂਦੇ ਨੇ ਇੱਕ ਵਾਰ ਕੌਡੀ ਪਈ ਹੁੰਦੀ ਸੀ ਤੇ ਰੌਲਾ ਪੈ ਜਾਏ ਆਖੇ ਹੱਥ ਲੱਗਾ ਕੋਈ ਆਖੇ ਨਹੀਂ ਲੱਗਾ ਉਹਨਾਂ ਆਖਿਆ ਬਾਬਾ ਜੀ ਆ ਇਹਦਾ ਜੱਬ ਮਕਾਓ ਉਹਨਾਂ ਆਖਿਆ ਕਿ ਅਰਲੀ ਲਿਆਓ ਉਹ ਆਖਿਆ ਜਿਹੜਾ ਕੌਡੀ ਪਾਣ ਜਾਵੇ ਨਾ ਉਹਦੇ ਤੇ ਅਰਲੀ ਦਿਓ ਉਹ ਅਰਲੀ ਮਾਰੇ ਉਹ ਜਿਹੜਾ ਕੌਡੀ ਪਾਣ ਜਾਵੇ ਨਾ ਉਹ ਫਿਰ ਜਦੋਂ ਅਰਲੀ ਮਾਰੇ ਨਾ ਦੂਜਾ ਬੰਦਾ ਕਿ ਉਹ ਮੈਂ ਮਰ ਗਿਆ ਆਂਦੇ ਨੇ ਲਓ ਬਈ ਹੱਥ ਲੱਗ ਗਏ ਆ ਜੇ ਕੌਡੀ ਅਰਲੀ ਫੜ ਕੇ ਕੀ ਕਰ ਦਿੰਦਾ ਇਹ ਤੇ ਬੰਦੇ ਮਾਰ ਕੋਡੀ ਹੋਈ ਫਿਰ ਆ ਜਾਓ ਉਹ ਨਹੀਂ ਦੱਸਾਂਗੇ ਕਿਉਂ ਹੁਣ ਤਕਰੀਬਨ ਵੱਡਾ ਮੈਂ ਹੀ ਰਹਿ ਗਏ ਆ ਇਸ ਖਾਨਦਾਨ ਵਿੱਚ ਉਹ ਨਹੀਂ ਜੇ ਤੇ ਮੈਂ ਜਿਉਂਦਾ ਜਾਂ ਤੇ ਫਿਰ ਤੇ ਦੱਸਾਂਗੇ ਹੁਣ ਬੈਠੇ ਨੇ ਮੇਰੇ ਕੋਲ 2-3 ਹੋਰ ਉਹਨਾਂ ਨੂੰ ਪਤਾ ਸੁਣਦੇ ਨੇ ਪੈ ਨਾਲੇ ਕਹੋ ਅਸੀਂ ਰਿਕਾਰਡ ਕਰਨ ਦੇ ਆ ਸਾਰਾ ਕੁਝ ਅੱਛਾ ਨਹੀਂ ਉਹ ਇੰਨੇ ਜੋ ਉਹ ਕਰਾਨਾ ਵਾ ਸਾਨੂੰ ਆਂਦੇ ਨੇ ਸ਼ੇਖ ਕਸ਼ਮੀਰੀ ਅਸੀਂ ਸ਼ੇਖ ਕਸ਼ਮੀਰੀ ਸਾਹਿਬ ਜਿਵੇਂ ਨਾ ਇੰਡੀਆ ਤੋਂ ਜਦੋਂ ਆਏ ਨਾ ਕਸ਼ਮੀਰੋਂ ਉਹ ਫਿਰ ਅਸੀਂ ਜਿਹੜੇ ਸਨ ਪੰਡਤ ਉਹ ਜਦੋਂ ਮੁਸਲਮਾਨ ਹੋਏ ਸਨ ਉਹਨਾਂ ਨੇ ਸ਼ੈਖ ਆਂਦੇ ਸਨ ਅਸੀਂ ਸ਼ੈਖ ਕਸ਼ਮੀਰੀ ਹਾਂ ਜਿਵੇਂ ਤੁਹਾਡੇ ਕੋਲ ਨਾ ਪੰਡਤ ਨਹਿਰੂ ਇੰਦਰਾ ਗਾਂਧੀ ਇਹ ਵੀ ਪੰਡਤ ਨੇ ਨਾ ਅਸੀਂ ਵੀ ਪੰਡਤ ਹਾਂ ਅਸੀਂ ਮੁਸਲਮਾਨ ਹੋ ਗਿਆ ਅਸੀਂ ਸ਼ੈਖ ਹੋ ਗਿਆ ਹੋਰ ਬਾਕੀ ਇੱਕ ਮੇਰੇ ਕੋਲ ਹਾਂਜੀ ਉਹ ਹੈ ਉਹਦੇ ਫੌਤ ਹੋ ਗਿਆ ਉਹਦੇ ਪੁੱਤਰ ਵੀ ਫੌਤ ਹੋ ਗਏ ਨੇ ਇੱਕ ਮੇਰਾ ਵਾਲੇ ਹੈ ਉਹਦੀ ਜ਼ਮੀਨ ਸੀ ਸ਼ਹਿਰ ਜਾਂਦਿਆਂ ਆਉਂਦੀ ਸੀ ਉਹਦੇ ਉਹ ਸਨ 2 ਭਰਾ ਇੱਕ ਮੁਹੰਮਦ ਸਾਹਿਬ ਸੀ ਤੇ ਇੱਕ ਜਲਾਲ ਸੀ ਇੱਕ ਹੋਰ ਸੀ ਯਾਰ ਜੱਟਾ ਜੀ ਨੇ ਖਾਲਦ ਨਹੀਂ ਖਾਲਦ ਦਾ ਪਿਓ ਇੱਕ ਸੀ ਨਾ ਮੁਹੰਮਦ ਸਾਹਿਬ ਬਸ਼ੀਰੇ ਦਾ ਅੱਬਾ ਇੱਕ ਜਲਾਲ ਇੱਕ ਸੀ ਉਹ ਜਿਹੜਾ ਇਸਲਾਮਾਬਾਦ ਗਲੀ ਦੇ ਵਿੱਚ ਡਾਕਟਰ ਉਹਦਾ ਪਿਓ ਗੁਲਾਮ ਕਾਦਰ ਇਹ 3 ਭਰਾ ਸਨ ਇਹ ਜੱਟ ਸਨ ਬਣਾਇਆ ਇਹਨਾਂ ਕੋਲ ਤਾਂ ਸੁਣਿਆ ਕੋਈ ਮਾਨਤ ਵੀ ਰੱਖ ਕੇ ਗਿਆ ਹੈ ਜਲਾਲ ਕੋਲ ਅੱਛਾ ਜਲਾਲ ਕੋਲ ਇਹ ਤਿੰਨ ਭਰਾ ਸਨ ਇਹਨਾਂ ਦੀ ਜ਼ਮੀਨ ਸੀ ਬੜੀ ਸ਼ਹਿਰ ਜਾਂਦੇ ਇਹਨਾਂ ਦੀ ਜ਼ਮੀਨ ਸੀ ਹਾਂ ਇਹਨਾਂ ਦੀ ਜ਼ਮੀਨ ਸੀ ਔਰ ਨਾ ਕੋਈ ਕਿਸੇ ਸਾਡੇ ਪਿੰਡ ਨਾ ਕਿਸੇ ਅਰਾਈ ਦੀ ਜ਼ਮੀਨ ਹੈ ਨਾ ਕਿਸੇ ਕਸ਼ਮੀਰੀ ਦੀ ਜ਼ਮੀਨ ਸੀ ਇਹ ਇਹਨਾਂ ਦੀ ਆ ਸੀ ਜੱਟਾਂ ਦੀ ਅਰਾਈਆਂ ਦੀ ਵੀ ਕਿਸੇ ਦੀ ਜ਼ਮੀਨ ਨਹੀਂ ਸੀ
ਉਹ ਉਂਝ ਘਰ ਥੋੜੇ ਸਨ ਇਹ ਜੱਟ। ਇਹਨਾਂ ਦਾ ਇੱਕ ਹੋਇਆ ਸੀ ਜੱਟ, ਸੁਣਦੇ ਹੁੰਦੇ ਹਨ, ਇੱਕ ਸਿੱਖੋ ਮੁਸਲਮਾਨ ਹੋਇਆ, ਉਹਦਾ ਨਾਂ ਸੀ ਅਬਦਰਮਾਨ। ਅਬਦਰਮਾਨ ਉਹ ਸਿੱਖੋ ਮੁਸਲਮਾਨ ਹੋ ਗਿਆ ਸੀ, ਉਹ ਗਿਆ ਨਹੀਂ ਸੀ ਤੇ ਫਿਰ ਹੋ ਗਿਆ ਸੀ। ਉਹ ਨਹੀਂ, ਉਹ ਜਿਹੜੇ ਸਨ ਨਾ ਵਿਰਕ, ਉਹ ਸਾਡੇ ਮੁਹੱਲੇ 'ਚ ਹੀ ਸਨ। ਮੇਰਾ ਖਿਆਲ ਹੈ ਉਹ ਹੀ ਹੋਣੇ ਨੇ, ਵਿਰਕਾਂ ਦਾ ਘਰ ਇਹ ਹੀ ਹੈ ਸਾਡੇ ਮੁਹੱਲੇ 'ਚ ਹੀ। ਲੱਭਾ ਲੜਕੇ ਅੱਲਾ ਰੱਖੇ ਯਾ ਉਹ ਲੱਭਾ ਜਵਾਨ ਸੀ। ਉਹਨੂੰ ਨਾ ਮੇਰਾ ਖਿਆਲ ਕੋਈ ਦਮੇ ਦੀ ਬਿਮਾਰੀ ਸੀ, ਸਾਹ ਦੀ ਬਿਮਾਰੀ ਸੀ। ਅਸਾਂ ਵੇਖਿਆ ਲੱਭਾ ਤੇ ਕੀ ਦੱਸਿਆ ਜੇ ਦੂਜਾ ਮਤਾਬ। ਉਹਨਾਂ ਦੇ ਨਾਲ ਇੱਕ ਸਾਹਮਣੇ ਘਰ ਹੁੰਦਾ ਸੀ, ਉਹਨੂੰ ਆਖਦੇ ਨਬੀ ਬਖਸ਼, ਉਹ ਤੇਲੀ ਸੀ, ਉਹ ਵੀ ਵਡੇਰਾ ਸੀ, ਉਹਨਾਂ ਦੇ ਘਰ ਦੇ ਨਾਲ ਸੀ ਉਹ। ਸਾਡਾ ਜਿਹੜਾ ਘਰ ਹੈ ਨਾ, ਸਾਡਾ ਜਿਹੜਾ ਘਰ ਹੈ ਇਹਨੂੰ ਆਖਦੇ ਬਾਲਾ ਸ਼ੇਖਾਂ। ਨਾਲ ਕਸਾਈਆਂ ਦੇ ਘਰ ਸਨ, ਇੱਕ ਦੋ ਰਾਈਆਂ ਦੇ ਘਰ ਸਨ, ਤੇ ਬਾਕੀ ਸਾਡੇ ਘਰ ਹੀ ਸਨ। ਉਹ ਜਿਹੜੇ ਵਿਰਕ ਨੇ ਨਾ, ਉਹਨਾਂ ਦੇ ਵੀ ਦੋਵੇਂ ਘਰ ਸਾਡੇ ਮੁਹੱਲੇ ਹੀ ਸਨ। ਉਹ ਲੱਭੇ ਹੈ ਹੋਇਆ ਜਿਹੜੇ ਵਡੇਰੇ ਮੁੱਕੇ ਨੇ, ਉਹ ਦੂਜਿਆਂ ਨੇ ਵੀ ਤੇਰੀ ਨਾਲ ਲੈ ਕੇ ਗਿਆ, ਪਿੱਛੇ ਤੇ ਛੱਡ ਕੇ ਜਾ ਰਹੇ ਨੇ। ਕਿਹੜਾ ਉਹ ਲੈ ਗਿਆ ਕਿ ਚਲੋ ਅਸੀਂ ਚੱਲੇ ਆ, ਤੁਸੀਂ ਵੀ ਚੱਲੋ, ਉਹ ਤੇ ਹੈ ਹੀ ਨਹੀਂ ਨਾ ਪਿੱਛੇ। ਉਹ ਹੈ ਸੁਣੇ ਨੇ, ਉਹ ਉਹਨਾਂ ਦੀ ਬਸਤੀ ਦਾ ਮੈਨੂੰ ਪਤਾ ਲੱਗੇਗਾ। ਉਹਨਾਂ ਦੀ ਦੋ ਬਸਤੀਆਂ ਸਨ, ਇੱਕ ਸਾਡੇ ਮੁਹੱਲੇ ਦੇ ਨਾਲ ਸੀ, ਇੱਕ ਸਾਡੇ ਮੁਹੱਲੇ ਦੇ ਨਾਲ ਸੀ, ਤੇ ਇੱਕ ਜਿੱਥੇ ਖਲੀਲਾਂ ਦੀ ਬਸਤੀ ਦੱਸਦੇ ਨੇ ਉਧਰ ਸੀ। ਉਹਨੂੰ ਆਖਦੇ ਛੋਟੀ ਬਸਤੀ ਤੇ ਵੱਡੀ ਬਸਤੀ। ਹਾਂਜੀ, ਦੋ ਬਸਤੀਆਂ ਨੇ, ਦੋ ਸਨ। ਆਹੋ ਸੁਣੇ ਨੇ, ਸਾਰਿਆਂ ਦੇ ਹਾਲ ਨਹੀਂ ਆ, ਪਰ ਦੱਸਿਆ ਨਾ ਕਿਹੜੇ ਲੈ ਕੇ ਟੁੱਟ ਗਏ ਨੇ ਦੁਨੀਆ ਨੇ, ਉਹ ਸਾਰਿਆਂ ਦੇ ਹਾਲ ਨੇ। ਹੋਰ ਕਿਸੇ ਦਾ ਪਤਾ ਹੋਵੇ ਦੱਸੋ। ਉਹ ਤੁਹਾਨੂੰ ਦੱਸਿਆ ਨਾ ਸਾਰੇ ਬਹੁਤ ਛਾਈ ਗਏ, ਉਹ ਹੈ ਨਹੀਂ ਉਹਨਾਂ ਦੇ ਬਰਬਾਦ। ਕਿਉਂ ਅਸੀਂ ਘੱਟ ਜਾਂਦੇ ਰਹੇ ਨਾ, ਸਾਨੂੰ ਜਰਾ ਘੱਟ ਪਤਾ। ਇਹ ਜਿਹੜੀਆਂ ਗੱਲਾਂ ਅਸੀਂ ਸੁਣਨੇ ਆ ਬਾਬੇ ਦੀਆਂ, ਇਹ ਸਾਡੇ ਵੱਡੇ ਉਹਨਾਂ ਦੇ ਨਾਲ ਹੁੰਦੇ ਸਨ ਤੇ ਤਾਂ ਹੀ ਯਾਦ ਨੇ, ਸੁਣਦੇ ਹੁੰਦੇ ਤਾਂ ਕਰਦੇ ਹਨ, ਨਹੀਂ ਤੇ ਸਾਨੂੰ ਕੀ ਪਤਾ ਲੱਗਣਾ ਸੀ। ਅਸੀਂ ਮਜ਼ਾਰਾ ਸਾਨਾ ਬਾਬਿਆਂ ਦਾ, ਜ਼ਮੀਨ ਮੰਨਦੇ ਸਾਂ, ਟਾਹਲੀ ਵਾਲੇ ਤੇ ਦੌੜੇ, ਅਸੀਂ ਜ਼ਮੀਨ ਮੰਨਦੇ ਸਾਂ। ਹਾਂ, ਇਹ ਜਿਹੜੇ ਸਨ ਨਾ ਸਾਈ ਬਰਾਦਰੀ ਦੇ, ਇਹ ਵੀ ਜ਼ਮੀਨ ਮੰਨਦੇ ਸਨ, ਜਾਂ ਜਿਹੜੇ ਖੂਹ ਤੇ ਹੁੰਦੇ ਸਨ ਤੇ ਫਿਰ ਨਾਲ ਉਹਨਾਂ ਨੂੰ ਆਉਂਦੇ ਸਨ ਕਾਮੇ, ਇਹਨਾਂ ਨੂੰ ਕਾਮੇ ਆਉਂਦੇ ਹੁੰਦੇ ਸਨ, ਕਾਮੇ ਆਉਂਦੇ ਸਨ ਇਹਨਾਂ। ਤੇ ਇਹ ਫਿਰ ਜਿਹੜੇ ਜ਼ਿਮੀਂਦਾਰ ਸਨ ਉਹਨਾਂ ਦੇ ਨਾਲ ਖੂਹ ਤੇ ਕੰਮ ਕਰਦੇ ਸਨ, ਇਹਨਾਂ ਨੂੰ ਕਾਮੇ ਆਉਂਦੇ ਸਨ। ਹਾਂ 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 ਆਹੋ ਗੋਰਖੇ ਆਏ ਸਨ, ਗੋਰਖੇ ਆਰਮੀ ਹੋਈ ਸੀ। ਹੁਣ ਜੇ ਸਾਡੇ ਪਿੰਡ ਕੋਈ ਕਤਲੋ ਗਾਰਤ ਨਹੀਂ ਹੋਈ, ਆਰਾਮ ਨਾਲ ਹੀ ਗਏ ਨੇ। ਨਹੀਂ ਸਾਡੇ ਜਦੋਂ ਇਹ ਤੁਸੀਂ ਗਏ ਹੋ, ਸਾਡੇ ਪਿੰਡ ਜ਼ਰਾ ਨੁਕਸਾਨ ਨਹੀਂ ਹੋਇਆ ਤੁਹਾਡਾ, ਆਰਾਮ ਨਾਲ ਗਏ ਹੋ। ਇਹ ਜਿਹੜੇ ਜਿਹਨੂੰ ਗੋਲੀ ਵੱਜੀ ਸੀ ਨਾ, ਇਹ ਬਾਅਦ ਵਿੱਚ ਵੱਜੀ ਸੀ। ਇਹ ਨਾਲੇ ਕਿਹੜਾ ਤੁਹਾਡੀ ਬਰਾਦਰੀ ਦਾ ਸੀ, ਇਹ ਤਾਂ ਬਾਅਦ ਵਿੱਚ ਹੋਇਆ ਨਾ। ਉਹ ਦਫਾ ਮੇਰਾ ਕਰਫਿਊ ਲਗਾਇਆ ਸੀ ਤੇ ਬਾਹਰ ਕਿਤੇ ਨਿਕਲਿਆ ਤੇ ਵੱਜ ਗਈ, ਉਦੋਂ ਕਰਫਿਊ ਲੱਗ ਗਿਆ ਸੀ ਉਹਨੂੰ ਜੀ।
ਹੋਰ ਇਹ ਮਤਲਬ ਜਿਹੜੀ ਤੁਹਾਡੀ ਬਰਾਦਰੀ ਇਹਨੂੰ ਕੋਈ ਨੁਕਸਾਨ ਨਹੀਂ ਆਇਆ। ਮੈਨੂੰ ਆਪ ਪਤਾ ਹੈ ਨਾ, ਸਾਡਾ ਮਾਮਾ ਤੇ ਚਾਚਾ ਜਿਹੜੇ ਉਹਨਾਂ ਦੇ ਯਾਰ ਸਨ ਉਹਨਾਂ ਨੂੰ ਛੱਡ ਕੇ ਆਏ ਸਨ, ਲੰਘਾ ਕੇ ਆਏ ਸਨ, ਪਤਾ ਨਹੀਂ ਕਿੱਥੇ ਲੰਘਾ ਗਿਆ। ਹਾਂ ਅੱਛਾ ਹਾਂ ਉਹ ਜਿਹੜਾ ਲਤੀਫ ਹੈ ਮੇਰਾ ਚਾਚਾ ਸੀ, ਚਾਚਾ ਸੀ। ਬਾਬੇ ਗੁਲਾਮ ਅਹਿਮਦ ਦਾ ਸਾਲ ਨਾਲ ਛੋਟਾ ਮੁੰਡਾ ਉਹ ਸੀ ਲਤੀਫ ਉਹਦਾ ਨਾਮ। ਹੋਰ ਕਿਹਦਾ ਪਤਾ? ਮੌਲੂ ਜਲਾਇਆ ਮੌਲੂ ਜਲਾਇਆ ਕਿਹੜਾ ਉਹ ਜਲਾਏ ਸਾਡੇ ਕੋਲ ਸਨ। ਜਿਹੜਾ ਮੈਨੂੰ ਪਤਾ ਹੈ ਨਾ ਉਹ ਸੀ ਇੱਕ ਬਾਬਾ ਡਿਪਟੀ, ਇੱਕ ਗੁਲਾਮ ਅਹਿਮਦ ਮੌਲੂ ਮੁੱਲਾ ਇਹਨਾਂ ਦਾ ਪਿਓ ਹੈ, ਉਹ ਇੱਕ ਬਾਬਾ ਦਾ ਪਿਓ ਕੀ ਮਾਨੂ ਲਾਲ ਪਿਓ ਇੱਕ ਸੁਲਤਾਨ ਸੀ, ਇਹਨਾਂ ਦਾ ਮੈਨੂੰ ਪਤਾ ਹੈ। ਮੁੱਲਾ ਨਹੀਂ ਗਏ ਚਾਚਾ ਖੁਸ਼ੀ ਕਰੀਆਂ ਮਾਨੂ ਜਲਾਲ ਉਹਦੇ ਪਿਓ ਦਾ ਮੁੱਲਾ ਨਹੀਂ ਹੈ ਜੇ ਮਾਰ ਪੜਦਾ ਹੀ। ਸਾਡੇ ਬਾਬੇ ਡਿਪਟੀ ਦਾ ਘਰ ਸਾਡੇ ਮਹੱਲੇ ਦੇ ਨਾਲ ਹੀ ਹੈ। ਉਹਦੇ ਬਾਬੇ ਡਿਪਟੀ ਦੇ ਨਾਲ ਇੱਕ ਘਰ ਹੁੰਦਾ ਸੀ ਤੁਹਾਡਾ ਹੀ, ਮੇਰੇ ਚਾਚਿਆਂ ਦਾ, ਉਹਦਾ ਨਾਂ ਸੀ ਫਜ਼ਲ ਸੈਨ ਤੇ ਅਬਦੁੱਲਾ, ਉਹਨੂੰ ਵੀ ਪਤਾ ਹੋਣਾ। ਹਾਂ, ਉਹ ਬਾਬੇ ਡਿਪਟੀ ਦੇ ਨਾਲ ਉਹਨਾਂ ਦੀ ਕੰਡ ਰਲਦੀ ਸੀ। ਔਰ ਅਨਸਾਰੀਆਂ ਦਾ ਜਿਹੜਾ ਘਰ ਹੈ ਨਾ ਉਹ ਸਾਡੇ ਨਾਲ ਹੀ ਸੀ, ਨਾਲ ਮਿਸਤਰੀਆਂ ਦਾ ਵੀ ਮਹੱਲਾ ਸਾਡੇ ਨਾਲ ਸੀ। ਯਾਰ ਤੇਰੇ ਮੇਰੇ ਨੇ ਮਿਸਤਰੀਆਂ ਕੋਲ ਇਹਨਾਂ ਨੂੰ ਪੁੱਛੋ, ਇਹਨਾਂ ਨੂੰ ਪਤਾ ਹੋਣਾ ਅੰਦਰ ਗਲੀ ਠੇਕੇਦਾਰ ਬਾਬ ਸੁਲਤਾਨ ਮਿਸਤਰੀ। ਆਵਾਜ਼ ਨਹੀਂ ਸਹੀ ਆ ਕਿਹੜਾ ਉਹ ਪੁੱਤਰ ਮੈਨੂੰ ਪਤਾ ਕਿ ਲੁਹਾਰ ਲਤੀਫ ਹੁੰਦਾ ਸੀ, ਬੜਾ ਮਸ਼ਹੂਰ। ਲਤੀਫ ਤੇ ਸਾਦਕ ਦੋ ਭਰਾ ਸਨ। ਇੱਕ ਮੌਲਾ ਬਖਸ਼ ਹੁੰਦਾ ਸੀ, ਮੌਲਾ ਬਖਸ਼ ਇਹਨਾਂ ਨੂੰ ਪਤਾ ਹੋਣਾ। ਮੌਲਾ ਬਖਸ਼ ਉਹਨੇ ਮਸ਼ੀਨ ਲਾਈ ਸੀ ਲਹਿੰਦੇ ਪਾਸੇ। ਲਓ ਜੀ, ਹੋਰ ਇੱਕ ਮੈਂ ਜਿਹੜੇ ਵਾਈ ਕਰਦੇ ਆ ਨਾ ਬਾਬੇ ਦੀ ਸਾਦਕ, ਉਹਦਾ ਪੁੱਤਰ ਆਇਆ, ਉਹਦੇ ਨਾਲ ਗੱਲ ਕਰ ਲਓ। ਸਾਦਕ ਦਾ ਪੁੱਤਰ ਮੈਂ ਤੇ ਵਾਈ ਕਰਦਾ ਤੂੰ ਅੱਟਾ ਦੌੜੇ ਤੇ ਸਾਦਕ ਨੂਰ ਹੁਸੈਨ, ਮੈਂ ਉਹਨਾਂ ਦਾ ਪੁੱਤਰ ਸਾਦਕ ਦਾ, ਮੈਂ ਸਾਦਕ ਦਾ ਪੁੱਤਰ ਹਾਂ। ਮੇਰਾ ਨਾਂ ਯਾਹਿਆ। ਵੱਡੇ ਹਾਂਜੀ ਅੱਛਾ ਬਾਬੇ ਜਾਗਰ ਦਾ ਨਾਂ ਸੁਣਿਆ ਸਾਂ। ਆ ਸਾਡੇ ਵੱਡੇ ਗੱਲਾਂ ਕਰਦੇ ਹੁੰਦੇ ਹਨ ਜਾਗਰ ਸਾਹਿਬ। ਸਹੀ ਹਾਂ ਸਹੀ। ਕਿਹੜਾ ਮੁੰਡਾ? ਬੰਤਾ ਸਿੰਘ। ਹਾਂ ਸੁਣਿਆ ਵੱਡਿਆਂ ਕੋਲੋਂ, ਅੱਬਾ ਜੀ ਨੂੰ ਸੁਣਿਆ ਹੈ। ਹਾਂਜੀ ਸਹੀ ਬੰਤਾ ਸਿੰਘ ਦਾ ਪੁੱਤਰ ਨੇ। ਅੱਛਾ ਦੋ ਪੁੱਤਰ ਨੇ। ਅੱਛਾ ਬੰਤਾ ਸਿੰਘ ਤੂੰ ਪੋਤਰਾ? ਹਾਂ ਸਹੀ। ਇਹ ਬੰਤਾ ਸਿੰਘ ਦਾ ਪੁੱਤਰ ਹੈ ਕਰਨੈਲ ਸਿੰਘ, ਆ ਦੇ ਕਰਨੈਲ ਚਿੱਟੀ ਦਾੜੀ ਵਾਲਾ। ਆਹ ਮੈਂ ਸਮਝ ਗਿਆ। ਕਰਨੈਲ ਰਸ਼ਮਾਲ ਸਿੰਘ ਜਿਹੜਾ ਨਾ ਇਹਦਾ ਬੇਟਾ ਹੈ। ਅੱਛਾ ਇਹ ਜਿਹੜਾ ਬੰਤਾ ਚਿੱਟੀ ਦਾੜੀ ਨੇ ਇਹਦਾ ਦਾਦਾ ਸੀ ਬਾਬਾ ਜਾਗੋ। ਹਾਂਜੀ ਦਾਦਾ। ਹਾਂਜੀ ਦਾਦਾ। ਅੱਛਾ ਉਹ ਸਾਡੇ ਵੀ ਦੌੜੇ ਵਾਲੇ ਖੁਦ ਬਾਈ, ਸਾਡੇ ਵੱਡੇ ਦੌੜੇ ਵਾਲੇ ਖੁਦ ਬਾਈ ਕਰਦੇ ਹੁੰਦੇ ਹਨ। ਤੇ ਇਹਨਾਂ ਦਾ ਵੀ ਦੌੜਿਆ ਵਾਲਾ ਹੀ। ਆਹੋ ਇੱਕ ਤਰ੍ਹਾਂ ਦੇ ਕਾਸਰਾਂ ਦਾ ਕਿ ਬਾਬੇ ਨੇ ਨਾ ਉੱਥੇ ਆਪਣਾ ਮੱਖੀਆਂ ਲੜੀਆਂ ਉਹ ਬੜੀਆਂ ਜਿਹੀਆਂ ਦਹਿ ਦੇ ਵੜ ਗਿਆ ਤੇ ਆਹ ਬਾਹਰ ਰੱਖੇ ਤੇ ਉੱਡਰ ਤੇ ਲੜਨ। ਉਹ ਬਾਈ ਗੱਲ ਸੁਣਾਉਂਦੇ ਹੋ ਤੁਹਾਡੀ ਵਾਲਾ ਜੀ।
ਆ ਸਾਡੇ ਹੁਣ ਵਡੇਰੇ ਤੇ ਰਹਿ ਨਹੀਂ, ਜਦੋਂ ਮਰਜ਼ੀ ਆਓ ਬਾਦਸ਼ਾਹ। ਹਾਂ ਉੱਥੇ ਕਿਹੜੇ ਜਾਂਦੇ ਹੋ ਇੰਡੀਆ 'ਚ? ਹਰਿਆਣਾ। ਅੱਛਾ ਅੱਛਾ ਅੱਛਾ। ਹਾਂ ਹਾਂ ਸਹੀ ਹੈ। ਅੱਛਾ 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 ਠੀਕ। ਆਈ ਹੋ ਜਦੋਂ ਮਰਜ਼ੀ ਆ ਜਾਓ। ਅੱਛਾ ਤੁਹਾਂ ਤੇ ਫਿਰ ਅੱਧਾ ਪਿੰਡ ਮਾਰ ਲਿਆ ਹੋਣਾ ਤੁਹਾਂ ਤੇ। ਲਾਮੇ ਬੜੇ ਦਵਾਉਂਦੇ ਹੋ ਰਹੇ ਹੋ। ਹਾਂ ਸਹੀ ਹੈ। ਸਹੀ ਸਹੀ। ਅੱਛਾ ਅੱਛਾ ਸਹੀ ਹੈ। ਠੀਕ। ਉਹ ਸਾਡੇ ਇੱਥੇ ਆਏ ਸਨ ਰੋਹਤਕ ਦੇ ਗੁੱਜਰ। ਆਹ ਉਹ ਬੜੇ ਸਾਡੇ ਪਿੰਡ 'ਚ ਆਏ ਨੇ। ਆਹੋ ਉਹ ਇਹ ਤੁਹਾਨੂੰ ਬਸ ਮਿਲਣ ਤੇ ਫਿਰ ਪਤਾ ਲੱਗਾ ਕੀ ਕਹਿੰਦਾ ਉਹਨਾਂ ਪਤਾ ਕਿ ਰੋਹਤਕ ਤੋਂ ਆਏ ਨੇ ਬੜੇ ਗੁੱਜਰ ਨੇ ਇੱਥੇ। ਗੁੱਜਰ ਜ਼ਿਆਦਾ ਨੇ। ਹਾਂ ਗੁੱਜਰ ਹੀ ਬਾਅਦ ਮਾਜ ਰੋ ਕੇ ਆਏ ਨੇ। ਅੱਧਾ ਪਿੰਡ ਗੋਂਦਲਾ ਵਾਲਾ ਮਲਿਆ ਉਹਨਾਂ ਗੁੱਜਰਾਂ। ਬੜੇ ਰੋਧ ਕੀ ਹਾਂ ਰੋਹਤਕੀਆਂ ਨੇ ਗੁੱਜਰਾਂ ਨੇ, ਕੋਈ ਅੰਬਾਲੇ ਦੇ ਨੇ, ਉਹ ਕਰਨਾਲੇ ਦੇ ਵੀ ਹਨ ਉੱਥੋਂ ਦੇ ਹੈ ਸਾਡੇ ਪਿੰਡ ਗੁੱਜਰ। ਅੰਬਾਲੀਏ ਬਾਅਦ ਹੈ। ਉਹ ਇੱਥੇ ਬੇਹਿਸਾਬੇ ਨੇ ਸਾਡੇ ਪਿੰਡ। ਉਹ ਇਹਨਾਂ ਕੋਲ ਤੇ ਲਾਮੇ ਵੀ ਦਵਾਉਂਦੇ ਉਹ ਸਾਡੇ ਪਿੰਡ ਦਾ ਪਾਣੀ ਪੈ ਜਾਂਦਾ ਹੈ। ਉਹ ਪਿੰਡ ਮਸ਼ਹੂਰ ਕੀਤਾ ਹੈ ਗੋਂਦਲਾ ਕਿ ਨਹੀਂ ਉੱਥੇ? ਅੱਛਾ ਅੱਛਾ ਜੀ ਸਹੀ ਸਹੀ। ਇਹ ਉਹਨਾਂ ਦਾ ਗੱਲ ਕਰਨ ਦਾ ਮਕਸਦ ਕੁਝ ਹੋਰ ਹੈ, ਜਰਾ ਮੇਰੇ ਵੱਲ ਧਿਆਨ ਕਰੋ। ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਗੋਂਦਲਾ ਵਾਲਾ ਪਿੰਡ ਇੱਕ ਬਹਾਦਰ ਤੇ ਦਲੇਰ ਲੋਕਾਂ ਦਾ ਪਿੰਡ ਹੈ। ਗੋਂਦਲਾ ਵਾਲੇ ਨੂੰ ਗੁਜਰਾਂ ਵਾਲੇ 'ਚ ਸਾਰੇ ਜਾਣਦੇ ਨੇ। ਮਤਲਬ ਇਹ ਕਿ ਤੁਸੀਂ ਗੋਂਦਲਾ ਵਾਲੇ ਤੋਂ ਗਏ ਹੋ ਉੱਥੇ, ਤੁਹਾਨੂੰ ਵੀ ਲੋਕ ਜਾਣਦੇ ਨੇ ਕਿ ਨਹੀਂ? ਇੱਥੇ ਫਿਰ ਠੀਕ ਹੈ। ਇੱਥੇ ਨਾਂ ਨਹੀਂ ਹੈ ਗੋਂਦਲਾ ਵਾਲੇ ਦਾ ਤੇ ਉਹ ਪਰਾਂ ਹੋ ਜਾਂਦੇ ਨੇ ਆਂਦੇ ਯਾਰ ਡਾਢੇ ਬੰਦੇ ਮੁੜ ਜਾਓ। ਸਹੀ ਸਹੀ। ਅੱਛਾ 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 ਸਹੀ ਅੱਛਾ ਅੱਛਾ ਇਹਦਾ ਸਹੀ ਸਹੀ। ਇੱਥੇ ਦੇ ਪੂਰੇ ਅੱਛਾ ਅੱਛਾ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ। ਜਦੋਂ ਇਹ ਗਏ ਨੇ ਨਾ ਤੇ ਚਾਬੀਆਂ ਸਾਨੂੰ ਦੇ ਗਿਆ ਸਨ। ਇੰਨੀਆਂ ਕੁ ਚਾਬੀਆਂ ਹਨ ਸਾਡੇ ਘਰਾਂ 'ਚ। ਉਹ ਐਡੀਆਂ ਵੱਡੀਆਂ ਚਾਬੀਆਂ ਨੇ ਜਿਹੜੀਆਂ ਕਿ ਮੈਂ ਅਸੀਂ ਪਟਾਸ ਵਧਾਉਂਦੇ ਸਾਂ ਵੀ ਐਡੀ ਬਹੁਤ ਐਡੀ ਲੰਬੀ ਸਾਰੇ ਕੋਠੀਆਂ ਦੀ ਚਾਬੀਆਂ ਇਹ ਸਾਨੂੰ ਦੇ ਗਿਆ ਸਨ। ਇੰਨੀਆਂ ਚਾਬੀਆਂ ਮੈਂ ਆ ਵੇਖੀਆਂ ਨੇ ਐਡੀਆਂ ਵੱਡੀਆਂ ਕਿ ਉਹਨਾਂ ਨਾਲ ਅਸੀਂ ਪਟਾਸ ਦੇ ਤੌਰ ਤੇ ਇਸਤੇਮਾਲ ਕਰਦੇ। ਸ਼ਬਰਾਤ ਜਿਵੇਂ ਠਾ ਠਾ ਕਰਦੇ ਨੇ। ਹਾਂ ਉਹ ਚਾਬੀਆਂ ਬੜੀਆਂ ਵੱਡੀਆਂ ਹਨ। ਇਹ ਰੇਕਲਾ ਬੋਲਦੇ ਨੇ, ਰੇਕਲਾ। ਅਸੀਂ ਪਟਾਸ ਆਨੇ ਆ ਰੇਕਲਾ। ਸਰਦਾਰ ਸਾਹਿਬ ਨੇ ਸਮਝਾਇਆ ਉਹ ਸਾਰੇ ਚਾਬੀਆਂ ਦੇ ਗਿਆ ਸਾਨੂੰ ਇੱਥੇ ਸਾਡੇ ਵੱਡੇ। ਤੁਹਾਨੂੰ ਜਿੰਨੇ ਵੀ ਸਰਦਾਰਾਂ ਦੇ ਨਾਂ ਆਉਂਦੇ ਨੇ ਲਵੋ ਆ ਸਾਰੇ, ਦੱਸੋ ਉਹਨਾਂ ਨੂੰ ਜ਼ਰਾ। ਸਾਨੂੰ ਸਾਡੇ ਤੋਂ ਭੁੱਲ ਵਾ ਅੱਬਾ ਹੀ ਗੱਲ ਕਰਦੇ ਹਾਂ। ਉਹ ਜਿਹੜੀ ਗੱਲ ਸੁਣੀ ਉਹ ਸੁਣਾ। ਉਦੋਂ ਜਿਹੜੇ ਸਨ ਇਹ ਮਤਲਬ ਸਾਡੇ ਪਿੰਡ ਚੋਂ ਵਿਚਾਰੇ ਮਾੜੇ ਸਨ, ਜਿਹੜੇ ਸਹੀ ਸਨ ਨਾ ਕਸ਼ਮੀਰੀਆਂ 'ਚ ਸਾਡੇ, ਉਹਨਾਂ ਨੂੰ ਆਂਦੇ ਨੇ ਠੇਕੇਦਾਰ। ਉਹ ਜ਼ਮਾਨੇ 'ਚੋਂ ਠੇਕੇਦਾਰ ਸਨ ਤੇ ਬੜੇ ਦੀਨਦਾਰ। ਉਹਨਾਂ ਮਸਜਿਦ ਬਣਾਈ, ਉਹਨਾਂ ਮਦਰਸੇ ਬਣਾਏ ਸਨ। ਉਹਨਾਂ ਦਾ ਬੜਾ ਨਾਂ ਹੁੰਦਾ ਸੀ। ਕੁਛ ਉਹ ਪੜ੍ਹੇ ਸਨ। ਸਾਡਾ ਜਿਹੜਾ ਜਿਹਨਾਂ ਨਾਨਾ ਇਹ ਵੀ ਪੜ੍ਹਿਆ ਸੀ ਤੇ ਉਹਨਾਂ ਦਾ ਵੱਡਾ ਸੀ, ਉਹਨਾਂ ਸਨ ਮੀਆਂ ਸ਼ਰੀਫ ਸਾਹਿਬ, ਉਹ ਵੀ ਪੜ੍ਹਿਆ ਸਨ। ਉਹ ਇੱਕ ਖਾਨ ਉਹਨਾਂ ਨਾਲ ਨੇ ਠੇਕੇਦਾਰ ਦਾ ਖਾਨਦਾਨ ਉਹ ਸਹੀ ਸਨ। ਕੋਈ ਹੋਰ ਉਹਨਾਂ ਨਾਲ ਕੋਈ ਗੱਲਬਾਤ ਕਰੋ।
ਹੁਣ ਗੱਲਾਂ ਜਿਹੜੀਆਂ ਹੋ ਗਈਆਂ ਅਸਲ ਨਾ ਸਾਡੇ ਬਾਬੇ ਜਿਹੜੇ ਸਭ ਉਹਨਾਂ ਨਾਲ ਗੱਲਾਂ ਹੁੰਦੀਆਂ ਸਾਰੀਆਂ ਅਸੀਂ ਤਾਂ ਉਹਨਾਂ ਕੋਈ ਸੁਣੀ ਸੁਣਾਈ ਗੱਲ ਕਰਨੀ ਵੀ ਜਾਉਂਦੀ ਹੈ ਤੇ ਸੋਰੀ ਸੁਣਾਈ ਦੱਸ ਨਾ ਭੋਲੇ ਦੇ ਉਹ ਛੋਟੇ ਸਾਰੇ ਇਹ ਸਾਰੇ ਭਾਈ ਮਨ ਬੜੀਆਂ ਗੱਲਾਂ ਯਾਰ ਭਾਈ ਵਾਲੀ ਕਰ ਲਈ ਨੇ ਫਿਰ ਭਾਈ ਵੱਡਾ ਹੀ ਇਹ ਛੋਟੇ ਸਾਰੇ 70 75 ਸਾਲ ਹੋ ਗਏ ਨੇ ਪਾਕਿਸਤਾਨ ਨੂੰ ਆਪਾਂ ਦਾ 70 ਸਾਲ ਹੋ ਤੇ ਗਏ ਇਹਨਾਂ ਦੀ ਉਮਰ ਤੇ ਹੁਣ ਆਹੀ ਮਤਲਬ ਉਹਨਾਂ ਦੇ ਪੋਤਰੇ ਆ ਹਾਂ ਕੀ ਆਖੇ ਇਸ ਤੇ ਉਹਨਾਂ ਦੇ ਪੋਤਰੇ ਆ ਜਿਹੜੇ ਗਏ ਨੇ ਉੱਥੇ ਯਾਰ ਇਹ ਪਾਣੀ ਤੇ ਪਿਆ ਹੋ ਤੇ ਇਹਨਾਂ ਨੇ ਮੈਨੂੰ ਰੱਖਿਆ ਕੈਮਰਾਮੈਨ ਮੈਂ ਤੁਹਾਡੇ ਉਹ ਪੀ ਰਿਹਾ ਕੀ ਆ ਅੱਛਾ ਲਓ ਜੀ ਗੱਲ ਇਹ ਵੇ ਤੁਹਾਨੂੰ ਆਪਣੇ ਬਾਬੇ ਦਾ ਪਤਾ ਲੱਗ ਗਿਆ ਇਹ ਹੀ ਤੁਹਾਡੇ ਬੰਦੇ ਨੇ ਮੈਂ ਤੁਹਾਨੂੰ ਕਿਹਾ ਸੀ ਘਬਰਾਣਾ ਨਹੀਂ ਪਰੇਸ਼ਾਨ ਨਹੀਂ ਹੋਣਾ ਤੁਹਾਨੂੰ ਲੱਭ ਕੇ ਦੇਵਾਂਗੇ ਉਹ ਅਸੀਂ ਬੜੇ ਮਸ਼ਹੂਰ ਆ ਇੱਥੇ ਪਿੰਡ 'ਚ ਘਬਰਾਣ ਇਹ ਨਾ ਮੇਰੀ ਗੱਲ ਸੁਣੋ ਹੁਣ ਪੈ ਗਿਆ ਹਨੇਰਾ ਸ਼ਾਮ ਦਾ ਟਾਈਮ ਹੋ ਗਿਆ ਫਿਰ ਕਿਸੇ ਦਿਨ ਟਾਈਮ ਕੱਢ ਕੇ ਤੁਹਾਨੂੰ ਤੁਹਾਡੇ ਡੇਰੇ ਵੀ ਵਿਖਾਵਾਂਗੇ ਅੱਜ ਪੈ ਗਿਆ ਹਨੇਰਾ ਤੇ ਫਿਰ ਕਿਸੇ ਦਿਨ ਟਾਈਮ ਕੱਢ ਕੇ ਤੁਹਾਨੂੰ ਇਹ ਤੁਹਾਡੇ ਕਿਹੜੇ ਡੇਰੇ ਸ਼ਹਿਰ ਹੁੰਦੇ ਨੇ ਨਹੀਂ ਹਲੇ ਇੰਡੀਆ ਚ ਅਣੀਆਂ ਇਹਨਾਂ ਦਾ ਤੇਰਾ ਤੁਸੀਂ ਆਣਾ ਹੈ ਨਾ ਸਾਡੇ ਕੋਲ ਹਲੇ ਨਹੀਂ ਤੁਸੀਂ ਜਦੋਂ ਸਾਡੇ ਕੋਲ ਆਣਾ ਹੈ ਇੱਥੇ ਪਿੰਡ ਲੜਾਈ ਹੋ ਜਾਣੀ ਉਹਨੇ ਕਹਿਣਾ ਮੇਰੇ ਪ੍ਰਾਹੁਣੇ ਨੇ ਉਹਨੇ ਕਹਿਣਾ ਮੇਰੇ ਪ੍ਰਾਹੁਣੇ ਨੇ ਇਹ ਅੰਮ੍ਰਿਤਸਰ ਕਿੱਥੇ ਹੁੰਦੇ ਨੇ ਇਹ ਨਾ ਕਰਨਾਲ ਜ਼ਿਲ੍ਹਾ ਹੈ ਕਰਨਾਟਕ ਹੁਣ ਉਹ ਜ਼ਿਲ੍ਹਾ ਇੱਥੇ ਤੁਹਾਡੇ ਜ਼ਿਲ੍ਹੇ ਦਾ ਨਾਂ ਕੀ ਹੈ ਮੇਰੇ ਦਿਲ ਚੋਂ ਨਿਕਲ ਗਿਆ ਕੈਥਲ ਹਰਿਆਣਾ ਦੇ ਕੈਥਲ ਜ਼ਿਲ੍ਹਾ ਤੁਸੀਂ ਜਨਾਬ ਮੈਂ ਇਹਨੂੰ ਨੰਬਰ ਦੇ ਕੇ ਜਾਵਾਂਗਾ ਇਨਸ਼ਾਅੱਲਾ ਠੀਕ ਹੈ ਨਾ ਤੇ ਹੁਣ ਅਸੀਂ ਨਾ ਮੇਰੀ ਗੱਲ ਸੁਣੋ ਤੁਹਾਨੂੰ ਤੁਹਾਡਾ ਜਿਹੜਾ ਡੇਰੇ ਸ਼ੇਰੇ ਨੇ ਨਾ ਘਰ ਡੇਰੇ ਉਹ ਹੁਣ ਤੁਹਾਨੂੰ ਫੇਰ ਕਿਸੇ ਦਿਨ ਇਹਨਾਂ ਦੇ ਨਾਲ ਟਾਈਮ ਬੰਨ ਕੇ ਨਾ ਅਸੀਂ ਤੇ ਕਹਿੰਦੇ ਨਾ ਟਾਈਮ ਤੈਅ ਕਰਕੇ ਤੁਸੀਂ ਸੁਣਿਆ ਆਂਦੇ ਟਾਈਮ ਬੰਨ ਕੇ ਹੁਣ ਪਤਾ ਨਹੀਂ ਕੀ ਮਤਲਬ ਹੈ ਉਹਦਾ ਅੱਛਾ ਮੈਂ ਇਹਨਾਂ ਦੇ ਨਾ ਇਹਨਾਂ ਹੋਰ ਬੜੀ ਸੀ ਜਿਹੜੀ ਮੈਂ ਅਬਜ਼ਰਵ ਕੀਤੀ ਉਹ ਇਹ ਕਿ ਜਿਹੜੇ ਪਿੰਡ ਦੇ ਨਾਲ ਖੂਹ ਹੁੰਦੇ ਸਨ ਉਹਨਾਂ ਦੇ ਨਾਲ ਉਹ ਟੂਟੀਆਂ ਬਣਾਉਂਦੇ ਸਨ ਕਿ ਬੰਦੇ ਨਹਾ ਲੈਣ ਤੇ ਜਨਾਨੀਆਂ ਕੱਪੜੇ ਧੋ ਲੈਣ ਵਾਹ ਜਿੰਨੇ ਖੂਹ ਨੇ ਨਾ ਪਿੰਡ ਦੇ ਆਲੇ ਦੁਆਲੇ ਨੇੜੇ ਜਿਹੜੇ ਨੇ ਉਹ ਟੂਟੀਆਂ ਲਾਉਂਦੇ ਸਨ ਤਾਂ ਇੱਥੇ ਖੂਹ ਦਾ ਨਾਂ ਟੂਟੀਆਂ ਲਾ ਇੱਥੇ ਇੱਕ ਖੂਹੀ ਉਹਨਾਂ ਦੇ ਉਹ ਮੈਂ ਨਿੱਕੇ ਨਿੱਕੇ ਹੁੰਦਿਆਂ ਕਿ ਨਹਾ ਜਾਂਦੇ ਹਾਂ ਕਰਾਈ ਯਾਰ ਕਿੱਡਾ ਸੋਹਣਾ ਇੰਤਜ਼ਾਮ ਕੀਤਾ ਇਹਨਾਂ ਟੂਟੀਆਂ ਲਾਈਆਂ ਨੇ ਉਹ ਮੇਰਾ ਤਾਂ ਕਿ ਇੱਥੇ ਜਨਾਨੀਆਂ ਕੱਪੜੇ ਧੋਂਦੀਆਂ ਨੇ ਤੇ ਇੱਥੇ ਬੰਦੇ ਨਹਾ ਲੈਵੇ ਇਹਨਾਂ ਬਣਾਇਆ ਅੱਛਾ ਇੱਕ ਹੋਰ ਇਹਨਾਂ ਦੀ ਬੜੀ ਚੰਗੀ ਗੱਲ ਮੈਂ ਵੇਖੀ ਹੈ ਪਿੰਡ ਦੇ ਨਾਲ ਜਿੰਨੇ ਖੂਹ ਸਨ ਉੱਥੇ ਬਗੀਚਾ ਲਾਇਆ ਸੀ ਅੰਬ ਅਮਰੂਦ ਜਾਮਨੂੰ ਬੇਰੀਆਂ ਕੋਈ ਆਵੇ ਤੇ ਖਾ ਲਵੇ ਖੂਹ ਹਰ ਪਿੰਡ ਦੇ ਨਾਲ ਗੱਲ ਇਹ ਵੇ ਡੇਰੇ ਬਣਾਏ ਸਨ ਤੁਹਾਡੇ ਬਾਬੇ ਨੂੰ ਤਾਂ ਅੱਜ ਵੀ ਯਾਦ ਕਰਦੇ ਨੇ ਲੋਕ ਹਾਂ ਮੈਂ ਕਰਦਾ ਮੈਨੂੰ ਜਿਹੜੀ ਮੈਂ ਅਬਜ਼ਰਵ ਕੀਤੀ ਇਹ ਗੱਲ ਕਿ ਨਾ ਇਹ ਮਤਲਬ ਨਹਾਉਣ ਦਾ ਇੰਤਜ਼ਾਮ ਕੀਤਾ ਹੁੰਦਾ ਸੀ ਪਿੰਡ ਦੇ ਨਾਲ ਕੋਈ ਇਹ ਕਿ ਨਾ ਬਗੀਚੇ ਲਾਏ ਹੁੰਦੇ ਹਨ ਕਿ ਪਿੰਡ ਦੇ ਨਾਲ ਕੋਈ ਬਾਹਰ ਨਿਕਲੇ ਖੂਹ ਤੇ ਜਾਏ ਕਿ ਉਹ ਜਾਮ ਨੂੰ ਖਾਵੇ ਅਮਰੂਦ ਖਾਵੇ ਅੰਬ ਖਾਵੇ ਤੇ ਹੁਣ ਉਹ ਕੋਈ ਖੈਰ ਨਹੀਂ ਰਹੀ ਹੁਣ ਜਿਹੜੇ ਸਨ ਨਾ ਉਹ ਨਹੀਂ ਕੋਈ ਨਹੀਂ ਹੁਣ ਨਹਾਉਣ ਵੀ ਨਹੀਂ ਕੋਈ ਦਿੰਦਾ ਪਾਣੀ ਕਰਾ ਦਿੰਦਾ ਉਹ ਤਾਂ ਵੱਟ ਤੋਂ ਕੋਈ ਨਾ ਕਹਿੰਦੇ ਸਾਡੀ ਵੱਟ ਲੱਗਣਾ ਕਿਉਂ ਆ ਤੂੰ ਵੱਟਾ ਬੰਨਿਆ ਲੜਦੇ ਨੇ ਹਾਂ ਅਗਲਾ ਕੁਝ ਯਾਰਾਂ ਮੱਝਾਂ ਤੁਹਾਨੂੰ ਗਿੱਲਾਂ ਦਾ ਖੂਹ ਵੀ ਵਹਾਵਾਂਗੇ ਬਾਕੀ ਸਾਰੇ ਖੂਹ ਵੀ ਵਹਾਵਾਂਗੇ ਤੁਹਾਡਾ ਘਰ ਵੀ ਚੰਗੀ ਤਰ੍ਹਾਂ ਵਹਾਵਾਂਗੇ ਜੇ ਤੁਹਾਡਾ ਖੂਹ ਸੀ ਗਿੱਲਾਂ ਵਾਲਾ ਪਿੱਪਲ ਵਾਲਾ ਦੌੜਾ ਤੇ ਟਾਲੀ ਵਾਲਾ ਇਹ ਮੇਰਾ 4 ਖੂਹ ਸਨ ਪੂਰਾ ਮੰਨਿਆ ਹੋਇਆ ਹੈ ਹੈਂ? ਮੰਨਿਆ ਹੋਇਆ ਹੈ ਉਹ ਨਾ ਤਿੰਨ ਚਾਰ ਖੂਹ ਨੇ ਤੁਹਾਡੇ ਮੰਨਿਆ ਉਹ ਤੁਹਾਨੂੰ ਵਹਾਵਾਂਗੇ ਹੁਣ ਹੋ ਗਿਆ ਸ਼ਾਮ ਦਾ ਸਾਡੇ ਟਾਈਮ ਨਾਲ ਟਾਲੀਆਂ ਨਾਲ ਮੰਨਿਆ ਸੀ ਹੈਂ? ਮੰਨਿਆ ਸੀ ਹੁਣ ਸ਼ਾਮ ਦਾ ਟਾਈਮ ਹੋ ਗਿਆ ਇੱਕ ਪਿੱਪਲ ਵਾਲਾ ਵੀ ਸੀ ਮੇਰਾ ਨਾ ਨਾ ਸ਼ਰਮਿੰਦਾ ਨਾ ਕਰੋ ਐ ਸ਼ੁਕਰੀਆ ਕਰਦਾ ਆਹ ਭਾਈ ਕਮਾਲ ਕਰਦੇ ਹੋ ਤੁਸੀਂ ਜਦੋਂ ਗਏ ਆ ਨਾ ਤੇ ਮੇਰਾ ਦੇਖੋ ਤੁਹਾਡੀ ਖੁਸ਼ੀ ਸੀ ਤੁਹਾਡੀ ਖੁਸ਼ੀ ਸੀ
ਅਸੀਂ ਕੋਸ਼ਿਸ਼ ਕੀਤੀ ਹੈ ਤੁਹਾਡੀ ਖੁਸ਼ੀ ਪੂਰੀ ਕਰੀਏ। ਸਾਡੇ ਮਹਿਮਾਨ ਉਹਦੇ ਜੋਰ ਦੀ ਉਹ ਮੈਂ ਤੁਹਾਨੂੰ ਕਿਹਾ ਜੀ ਪੂਰੀ ਤਿਆਰ ਤੁਹਾਡੇ ਨਾਂ ਦੀ ਏ। ਤੇ ਇਹਨਾਂ ਨੂੰ ਪੁੱਛੋ ਜਿਹੜੇ ਤੁਹਾਡੇ ਕੋਲ ਨੇ ਕੀ ਬੰਤ ਸਿੰਘ ਬਾਬਾ ਕਰਮਲਾਈ ਦਾ ਵੀ ਪਤਾ ਇਹਨਾਂ ਨੂੰ ਹੋਣਾ। ਜਰਨੈਲ ਬਾਬਾ ਕਰਮਲਾਈ ਆਪਣੇ ਬਾਪੂ ਨੂੰ ਪੁੱਛੋ ਬਾਬਾ ਕਰਮਲਾਈ ਦਾ ਪਤਾ? ਬਾਬਾ ਕਰਮ ਅਲਾਹੀ ਕਰਮਲਾਈ ਬਾਬਾ ਉਸਤਾਦ ਬਾਬਾ ਕਰਨ ਲੱਗੇ। ਨਹੀਂ ਪਤਾ ਕੋਈ ਹੋਰ ਕੋਈ ਗੱਲਬਾਤ ਕਰਨੀ ਹੈ? ਬਾਬਾ ਦੋਸਤ ਦਾ ਪਤਾ ਨਾ। ਨਹੀਂ ਉਹ ਬਾਬਾ ਦੋਸਤ ਕਿੰਨੇ ਕਿੰਨੇ ਬੋਲੇ ਨਹੀਂ ਕਾਇਆ ਕਰਨ ਜਾਣਦੇ ਹੋਣੇ ਅੱਛਾ ਮੇਰੀ ਸੁਣੋ ਗੱਲ, ਅਰਸ਼ਾਦ ਬਸ਼ੀਰ ਨੂੰ ਹੁਣ ਪੈ ਗਈ ਹੈ ਸ਼ਾਮ, ਮਗਰਬ ਦੀ ਅਜ਼ਾਨ ਹੋਣ ਵਾਲੀ ਹੈ ਤਕਰੀਬਨ ਥੋੜੀ ਦੇਰ ਤੱਕ। ਕਾਇਆ ਬਸ਼ੀਰ ਨੂੰ ਜਾਣਦੇ ਹੋਣੇ ਕਿਹਨੂੰ? ਕਾਇਆ ਬਸ਼ੀਰ ਨੂੰ ਨਹੀਂ ਉਹ ਬਾਬੇ ਦਾ ਪੁੱਤਰ ਹੈ ਜਿਹੜਾ ਬਾਬਾ ਜਾਂਦਾ ਸੀ ਨਾ। ਬਾਬੇ ਕੋਲ ਨਾ ਉਹਦਾ ਪੁੱਤਰ ਹੈ। ਨਹੀਂ, ਨਹੀਂ, ਉਹ ਮੈਂ ਦੱਸਿਆ ਨਾ ਤੁਹਾਡੇ ਖਾਨਦਾਨ ਵਿੱਚ ਜਰਨਲ ਜਾਣਦੇ ਸਿੰਘ ਦਾ ਪੁੱਤਰ ਉਹ ਰਸ਼ੀਦ ਨਜ਼ੀਰ ਇਹ ਨਾਲ ਸਾਡੇ ਬਾਬੇ ਦੇ 3 ਹੋਰ ਭਰਾ ਸਨ। ਇੱਕ ਦਾ ਨਾਮ ਸੀ ਸ਼ੇਖ ਅਹਿਮਦ, ਨੂਰ ਅਹਿਮਦ ਤੇ ਬਾਬਾ ਦੋਸਤ ਮੁਹੰਮਦ। ਅੱਛਾ ਗੱਲ ਸੁਣੋ, ਸਵਾਦ ਆਇਆ ਜੇ ਤੇ ਜਿੰਨਾ ਤੋਂ ਵੇਟ ਕੀਤਾ ਉਹਦੀ ਮੈਂ ਤੁਹਾਡੇ ਕੋਲ ਮਾਫੀ ਚਾਹਨਾ, ਮਾਦਲ ਚਾਹਨਾ। ਤੁਸੀਂ ਮੈਨੂੰ ਬੜੀ ਦੇਰ ਦਾ ਕਿਹਾ ਸੀ, ਮੇਰੀ ਜ਼ਿੰਦਗੀ ਦੀ ਰੁਟੀਨ ਐ ਜਿਹਦੀ ਹੈ ਕਿ ਮੇਰੇ ਕੋਲ ਟਾਈਮ ਨਹੀਂ ਸੀ ਨਿਕਲਦਾ ਪਿਆ। ਮਜ਼ਾ ਆਇਆ। ਹੁਣ ਕਿਤੇ ਦਿਨ ਫੇਰ ਮੈਂ ਟਾਈਮ ਤੈਅ ਕਰਕੇ ਆਵਾਂਗਾ, ਤੁਹਾਨੂੰ ਤੁਹਾਡੇ ਡੇਰੇ ਵਿਖਾਵਾਂਗੇ। ਆਪ ਹੀ ਆਏ ਹੋਗੇ ਹੁਣ। ਲੋ ਦਾਨਾ ਹੁਣ ਲੱਗ ਪਿਆ, ਹੁਣ ਤੁਹਾਨੂੰ ਇਜਾਜ਼ਤ ਦਿਓ ਤੇ ਇਹ ਸਾਰਿਆਂ ਇਹ ਮੈਂ ਸਾਈਡ ਤੋਂ ਤੁਹਾਨੂੰ ਮਹਾਨਾ ਸਾਰਿਆਂ ਨੇ ਹੱਲ ਵਾਲੋ ਕਰ ਲਓ। ਇਹ ਹੱਲ ਵਾਲੋ ਕਰੋ ਜੀ, ਹੱਥ ਲਾਓ। ਹੈ ਮੇਨ ਬੰਦਾ ਜੇ ਜਿਹਨੇ ਹਰ ਸ਼ੈ ਲੱਭੀ ਜੇ ਖੋਜੀ ਖੋਜੀ ਹੈ ਖੋਜੀ ਹੈ, ਸਹੀ ਖੋਜੀ। ਇਹਨੇ ਮੈਨੂੰ ਦੁਪਹਿਰ ਦੀ ਰੋਟੀ ਵੀ ਖਵਾਈ, ਨਾਲੇ ਬੰਦੇ ਵੀ ਲੱਭ ਦਿੱਤੇ ਨੇ। ਆ ਮੈਨੂੰ ਇਹਨਾਂ ਨੇ ਕੈਮਰਾਮੈਨ ਬਣਾਇਆ ਸੀ, ਆ ਮੈਂ ਲੱਭ ਲਿਆ ਕੈਮਰਾਮੈਨ ਥੋੜੀ ਜਿਹੀ ਰਾਸਤੇ। ਇਹ ਸਾਰੀ ਇਹਨਾਂ ਦੀ ਫੈਮਿਲੀ ਹੈ। ਲੋ ਜੀ ਆਇਓ ਸਾਡੇ ਕੋਲ ਕਿਸੇ ਦਿਨ। ਹਾਂ ਜਿੰਨਾ ਮਰਜ਼ੀ ਆਇਓ। ਆ ਜਾ ਸਾਡੇ ਲਓ ਜੀ, ਬਹੁਤ ਸ਼ੁਕਰੀਆ। ये है जी गोंदला वाला गांव और उसके साथ बना हुआ है मेडिकल कॉलेज, गुजरांवाला मेडिकल कॉलेज अभी ज़ेरे तमीर है। ये सामने है जी गोंदलावाला, ये गोंदलावाला की मगरबी साइड है। यहाँ सड़क सीधी जाती है डोगरांवाला, आलीपुर चट्टा वगैरह। और ये है जी गुजरांवाला मेडिकल कॉलेज। यहाँ हम बिल्कुल मगरब की तरफ हैं जी गोंदलांवाला के। और ये सामने जो आपको बाएं तरफ बिल्डिंग नज़र आ रही है, ज़ेरे तमीर बिल्डिंग है, ये है मेडिकल कॉलेज की, गुजरांवाला मेडिकल कॉलेज। हाँ जी, तो अज असी आए हैं जनाब गिल्लां वाला खूह वेखण। भट्ट साहब दस रहे ने कि यह सामने जिन्ना भी एरिया ना, यह गिल्लां वाला खूह सी, हुण इत्थे मकानात बन गए ने, रैशां बन गई ने, मजीद नवे मकान वगैरह बन रहे ने इत्थे। अच्छा, खूह कित्थे हुंदा सी पानी वाला? ਪਾਣੀ ਵਾਲਾ ਖੂਹ ਇੱਥੇ ਹੁੰਦਾ ਹੈ। ਇਹ ਦੱਸ ਰਹੇ ਨੇ ਜੀ ਕਿ ਪਾਣੀ ਵਾਲਾ ਖੂਹ ਸੀ ਇਸ ਜਗ੍ਹਾ ਤੇ। ਜਿਹੜੀ ਦੀਵਾਰ ਹੈ ਨਾ, ਇਹ ਖੂਹ ਦੇ ਉੱਤੋਂ ਹੀ ਗੁਜ਼ਰੀ ਹੈ। ਖੂਹ ਪੁਰਕਤ ਹੈ ਜਿਹੜਾ ਨਾ ਉਹ ਸੀ ਇੱਥੇ ਉਹ ਜੰਜ ਘਰ ਸਾਹਮਣੇ ਉਹ ਗਲੀ 'ਚ। ਹਾਂਜੀ। ਕੀ ਅੱਗੇ
ਉਹਦੇ ਪਤਾ ਕੀਤਾ ਘਰ ਦਾ ਅਜੇ ਵੀ ਇਨਸ਼ਾਅੱਲਾ ਘਰ ਲੱਭਾਂਗੇ। ਲੋ ਜੀ ਜਿਹੜਾ ਗਿੱਲਾਂ ਵਾਲਾ ਖੂਹ ਹੈ ਨਾ, ਬਾਕੀ ਤਾਂ ਸਾਰੀ ਆਬਾਦੀ ਹੋ ਗਈ ਹੈ। ਇਹ ਜਿਹੜੀ ਦੀਵਾਰ ਹੈ ਦੱਸ ਰਹੇ ਨੇ ਕਿ ਇੱਥੇ ਕਰਕੇ ਇਹ ਖੂਹ ਹੁੰਦਾ ਸੀ, ਯਾਨੀ ਕਿ ਇਸ ਟਾਈਮ ਅਸੀਂ ਬਿਲਕੁਲ ਉਸ ਜਗ੍ਹਾ ਤੇ ਖੜੇ ਹਾਂ ਜਿੱਥੇ ਡੇਰਾ ਸੀ। ਇਹ ਵੇ ਜਨਾਬ ਮਸ਼ਰਕ ਸਾਈਡ ਤੇ ਇਹ ਵੇ ਮਗਰਬ ਸਾਈਡ, ਅੱਗੇ ਸਾਰੀਆਂ ਪੈਲੀਆਂ ਨੇ। ਤੇ ਇੱਥੋਂ ਅੱਗੇ ਸਾਰਾ ਜਨੂਬ ਜਨਾਬ, ਸਾਰਾ ਅੱਗੇ ਗੋਂਦਰਾਲਾ ਪਿੰਡ ਹੈ। ਇਹ ਜਨਾਬ ਗਿੱਲਾਂ ਵਾਲਾ ਖੂਹ ਹੋ ਗਿਆ ਜੀ ਤੁਹਾਡਾ। ਸਰਦਾਰ ਜੀ ਯਾਇਆ ਭੱਟ ਸਾਹਿਬ ਲੈ ਕੇ ਆਏ ਨੇ ਮੈਨੂੰ ਨਾਲ, ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਜੀ ਭਾਈਜਨ ਕੀ ਕਹਿ ਰਹੇ ਸੀ ਅੱਗੇ ਤੁਸੀਂ? नहीं अगर वो आना चाहते हैं तो इंशाल्लाह ज़रूर आन। ਤੁਹਾਡਾ ਨਾਂ ਕੀ ਹੈ? इमरान मेरा नाम। ਇਮਰਾਨ ਸਾਹਿਬ ਕਹਿ ਰਹੇ ਨੇ ਜੀ ਕਿ ਉਹ ਲਾਜ਼ਮੀ ਆਣ। ਅੱਗੇ ਕਹਿ ਰਹੇ ਸਨ ਜੀ ਅਸੀਂ ਉਹਨਾਂ ਦੀ ਮਹਿਮਾਨ ਨਵਾਜ਼ੀ ਕਰਾਂਗੇ। इंशाल्लाह ਅਸੀਂ ਮਹਿਮਾਨ ਨਵਾਜ਼ੀ ਉਹਨਾਂ ਜ਼ਰੂਰ ਕਰਾਂਗੇ ਤੇ ਉਹ ਆਣ ਸਾਡੇ ਮਹਿਮਾਨ ਹੋਣਗੇ। ਚਲੋ ਠੀਕ ਹੋ ਗਿਆ, ਮਿਹਰਬਾਨੀ, ਸ਼ੁਕਰੀਆ। ਲੋ ਜੀ ਅੱਜ ਜਨਾਬ ਗਿੱਲਾਂ ਵਾਲਾ ਖੂਹ ਜੀ, ਜਿਹਦਾ ਤੁਸੀਂ ਬਾਰ-ਬਾਰ ਮੇਰੇ ਕੇ ਜ਼ਿਕਰ ਕਰਦੇ ਹੋ ਕਿ ਸਾਡਾ ਖੂਹ ਹੈ, ਉਹ ਗਿੱਲਾਂ ਵਾਲਾ ਖੂਹ ਹੈ। ਐ ਉਹਦਾ ਜਨਾਬ ਆਸੇ ਪਾਸੇ ਜੇ ਠੀਕ ਹੈ ਜੀ। ਪੜਦਾਦੇ ਜਦੋਂ ਵੱਡਾ ਵਡਿਆ ਉਹ ਸ੍ਰੀਨਗਰ ਚ ਹੋਇਆ ਤੁਹਾਡੇ ਉਹ ਸਾਡੀ ਸੱਤ ਇਹ ਜਨਾਬ ਉਹ ਜਗ੍ਹਾ ਜੀ ਗਿੱਲਾਂ ਵਾਲਾ ਖੂਹ। ਸਾਨੂੰ ਕਹਿੰਦੇ ਕਦੇ ਯਾਰ ਸਾਨੂੰ। ਹਾਂਜੀ ਸਰਦਾਰ ਜੀ, ਅਸੀਂ ਆਏ ਹਾਂ ਚੌਧਰੀ ਮੁਹੰਮਦ ਅਸ਼ਰਫ ਗੁੱਜਰ ਦੇ ਕੋਲ। ਭੱਟ ਸਾਹਿਬ ਲੈ ਕੇ ਆਏ ਨੇ। ਯਾਇਆ ਭੱਟ ਸਾਹਿਬ ਦੀ ਬੜੀ ਮਿਹਰਬਾਨੀ, ਇਹਨਾਂ ਨੂੰ ਸੁਬਾਹ ਮੈਂ ਉਠਾ ਲਿਆ, ਬੇਆਰਾਮ ਕੀਤਾ। ਤੇ ਅਸੀਂ ਆਏ ਹਾਂ ਅਸ਼ਰਫ ਸਾਹਿਬ ਕੋਲ, ਤੇ ਉਹ ਕਹਿ ਰਹੇ ਨੇ ਜੀ ਅਸੀਂ ਰਹਿੰਦੇ ਹਾਂ ਗਿੱਲਾਂ ਵਾਲੇ ਖੂਹ ਤੇ। ਅਸਲਾਮ ਵਾਲੇਕਮ ਜੀ। ਹਾਂਜੀ ਵਾਲੇ ਸਲਾਮ ਜੀ। ਗੁੱਜਰ ਸਾਹਿਬ ਬਹੁਤ ਸ਼ੁਕਰੀਆ ਤੁਹਾਨੂੰ ਟਾਈਮ ਦਿੱਤਾ। ਹਾਂਜੀ ਜਿਹੜਾ ਗਿੱਲਾਂ ਵਾਲਾ ਖੂਹ ਹੈ, ਹਾਂਜੀ, ਇਹ ਸ਼ੁਰੂ ਤੋਂ ਇਹ ਨਾ ਹੈ ਕਿ ਤੁਸੀਂ ਆਪ ਪਾਇਆ ਇਹਦਾ? ਨਹੀਂ ਜੀ, ਇਹ ਸ਼ੁਰੂ ਤੋਂ ਉਹਨਾਂ ਦੇ ਨਾਂ ਹੈ। ਅੱਛਾ। ਹਾਂਜੀ, ਇਹ ਸਾਨੂੰ ਨਾਂ ਨਹੀਂ ਪਾਇਆ। ਤੇ ਅਗਰ ਉਹ ਆਉਣਾ ਚਾਹਣ ਇੱਥੇ ਤੇ 100 ਬਿਸਮਿਲ੍ਲਾ ਜੀ, ਅਸੀਂ ਉਹਨਾਂ ਦੇ ਵੈਲਕਮ ਕਰਾਂਗੇ। ਸਾਡੇ ਭਾਈ ਨੇ ਤੇ ਜ਼ਰੂਰ ਆਉਣਾ ਚਾਹੀਦਾ ਹੈ, ਅਸੀਂ ਬੜੇ ਖੁਸ਼ ਹੋਵਾਂਗੇ। ਮਿਸਾਲ ਜਿਹੜਾ ਖੂਹ ਤੇ ਮਿਟ ਗਿਆ ਸੀ, ਅੱਗੇ ਚੱਕਰ ਲਾ ਕੇ ਆਏ ਆ, ਜਿਹੜਾ ਖੂਹ ਹੁੰਦਾ ਸੀ ਉਹ ਖਤਮ ਹੋ ਗਿਆ। ਹਾਂ, ਕੋਈ ਨਿਸ਼ਾਨੀ ਹੈ, ਕੋਈ ਦਰਖਤ ਹੋਏ ਪੁਰਾਣਾ, ਕੋਈ ਐਸੀ ਚੀਜ਼, ਕੋਈ ਇਮਾਰਤ ਪੁਰਾਣੀ ਹੋਏ? ਕੋਈ ਸ਼ਾਇਦ ਨਹੀਂ ਹੁਣ ਉਹਨਾਂ ਦੇ ਨਾ, ਬਸ ਨਾ ਹੀ ਹੈ। ਨਾ ਹੀ ਨਾ ਹੈ ਗਿੱਲਾਂ ਵਾਲਾ ਬਸ। ਅੱਛਾ, ਉਹ ਕਿਵੇਂ ਦੇ ਲੋਕ ਸਨ? ਬਹੁਤ ਅੱਛੇ ਆਦਮੀ ਸਨ ਜੀ, ਬਹੁਤ ਅੱਛੇ ਆਦਮੀ। ਹਰ ਬੰਦਾ ਉਹਨਾਂ ਦੀ ਤਾਰੀਫ ਕਰਦਾ ਹੈ। ਅੱਛਾ। ਹਾਂਜੀ ਮਾਸ਼ਾਅੱਲਾ, ਉਹਨਾਂ ਬੜਾ ਅੱਛਾ ਟਾਈਮ ਗੁਜ਼ਾਰ ਕੇ ਗਏ ਇੱਥੇ, ਬਹੁਤ ਅੱਛਾ ਟਾਈਮ ਗੁਜ਼ਾਰ ਕੇ ਗਏ। ਠੀਕ। ਤੇ ਕੋਈ ਅੱਛਾ ਟਾਈਮ ਗੁਜ਼ਾਰਿਆ ਹੋਵੇ ਤਾਂ ਹੀ ਅੱਛਾ ਆਉਂਦੇ ਨੇ ਨਾ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਉਹ ਵੀ ਗ੍ਰੇ ਗੱਲ ਸੁਣਾਉਂਦੇ ਹਨ ਕਿ ਗਿਆਨ ਸਿੰਘ ਜੀ ਨਾ, ਗਿਆਨ ਉਹ ਇੱਥੇ ਹੁੰਦਾ ਸੀ ਜੋ ਘੋੜੇ ਲੋੜ ਪੈਣੀ ਹੁੰਦੇ ਇਹਨਾਂ ਵਿੱਚ ਉਹ ਤੋਂ ਬਾਅਦ ਫਟੇ ਵੇਲੇ ਜਿਹੜਾ ਕੰਮ ਕਰਦਾ ਹੁੰਦਾ ਸੀ। ਉਹ ਚੌਧਰੀ ਦੇ ਕੋਈ ਗੱਲ ਪੈ ਗਿਆ ਨਾ, ਤੇ ਇਹਨਾਂ ਦੀ ਗੱਲ ਇਹ ਚੌਧਰੀ ਗੱਲ ਪੈ ਗਿਆ ਤੇ ਪਿਓ ਦੇ, ਤੇ ਉਹ ਪੁੱਤਰ ਨੇ ਜਾ ਕੇ ਦੱਸਿਆ ਨਹੀਂ। ਉਹਨੇ ਜਾ ਕੇ ਦੱਸਿਆ ਕਿ ਵੀ ਕਿਉਂ ਗੱਲ ਪਿਆ। ਉਹਨੇ ਕਿਹਾ ਉਹ ਸਾਈ ਨੂੰ ਸੱਦ ਕੇ ਲਿਆ। ਉਹਨੇ ਸਮਝਿਆ ਫਿਰ ਮੈਨੂੰ ਮਾਰਨਾ ਹੈ। ਉਹਨੇ ਚੌਧਰੀ ਨੇ ਜਾ ਕੇ ਉਹਨੂੰ ਦਾਣੇ ਪਾਏ, ਗੁੜ ਪਾਇਆ ਕਿ ਭਾਈ ਮੇਰੇ ਬਾਰਾ ਤੂੰ ਭੱਜ ਕੇ ਖਾ। ਉਹ ਰੂੜੀ ਸੁੱਟਣੀ ਤੇ ਅਗਲੇ ਦਿਨ 50 ਬੰਦੇ ਆ ਗਏ ਰੂੜੀ ਸੁੱਟਣ। ਉਹਨਾਂ ਦਾ ਇੰਨਾ ਅੱਛਾ ਕਿਰਦਾਰ ਸੀ ਤੇ ਵਿਆਹ ਸੀ, ਯਾਨੀ ਕਿ ਅੱਛੇ ਲੋਕ ਸਨ। ਬਹੁਤ ਅੱਛੇ ਜੀ, ਬਹੁਤ ਅੱਛੇ। ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਲੋ ਜੀ, ਤੁਸੀਂ ਸੁਣ ਰਹੇ ਹੋ ਆਪਣੇ ਬਜ਼ੁਰਗਾਂ ਦੇ ਬਾਰੇ। ਹਾਂਜੀ ਸਰਦਾਰ ਜੀ, ਜਿਹੜੇ ਗਿੱਲਾਂ ਵਾਲੇ ਖੂਹ ਦੇ ਰਹਿਣ ਵਾਲੇ ਨੇ, ਜਿੰਨੇ ਵੀ ਸਰਦਾਰ ਨੇ, ਮੈਨੂੰ ਬੜੀ ਖੁਸ਼ੀ ਹੋਈ ਹੈ। ਮੈਂ ਜਿੱਥੇ ਵੀ ਗਿਆ ਮੈਨੂੰ ਉਹਨਾਂ ਨੇ ਇਹ ਦੱਸਿਆ ਬੜੇ ਅੱਛੇ ਲੋਕ ਸਨ, ਬਹੁਤ ਹੀ ਅੱਛੇ ਤੇ ਪਿਆਰ ਕਰਨ ਵਾਲੇ ਲੋਕ ਸਨ। ਤੇ ਮੈਨੂੰ ਉਮੀਦ ਹੈ ਜਿਵੇਂ ਤੁਸੀਂ ਇੱਥੇ ਅੱਛੇ ਤੋਂ ਤੁਸੀਂ ਗੋਂਦਰਾਂ ਵਾਲੇ ਵੀ ਅੱਛੇ ਰਹੋਗੇ। ਲੇਕਿਨ ਇੱਕ ਗੱਲ ਹੈ, ਜੇ ਗੋਂਦਰਾਂ ਵਾਲੇ ਤੇ ਲੋਕ ਲੜਦੇ ਬੜਾ ਜੇ। ਹੁਣ ਪਤਾ ਨਹੀਂ ਤੁਸੀਂ ਲੜਦੇ ਹੋ ਕਿ ਨਹੀਂ ਲੜਦੇ, ਪਰ ਅੱਲਾ ਲੜਾਈ ਤੋਂ ਬਚਾਏ ਜੀ। ਸਰਦਾਰ ਜੀ, ਤੁਹਾਡਾ ਇਹ ਖੂਹ ਟਾਲੀਆਂ ਵਾਲਾ ਇੱਥੇ ਖਲੋਤੇ ਆ ਅਸੀਂ। ਆ ਵੇਖ ਲਓ ਜੀ, ਇਹ ਜੇ ਤੁਹਾਡਾ ਟਾਲੀਆਂ ਵਾਲਾ ਖੂਹ, ਟਾਹਲੀ ਵਾਲਾ ਖੂਹ। ਬੜੇ ਸਾਲ ਦੀ ਸੁਣ ਦੇਖਿਆ ਇੱਥੇ ਕਿ ਰਹਿਣਾ ਮੈਂ ਬੈਠਾ। ਇਹ ਜੀ ਟਾਹਲੀ ਵਾਲਾ ਖੂਹ, ਕੋਟ ਬਣਿਆ ਬੜਾ ਵੱਡਾ ਬੈਡਮਿੰਟਨ ਖੇਡਣ ਵਾਸਤੇ, ਚਿੜੀ ਛਿੱਕਾ। ਇਹ ਵੇ ਜੀ ਟਾਹਲੀ ਵਾਲਾ ਖੂਹ। ਮੈਂ ਜ਼ਰਾ ਤੁਹਾਨੂੰ ਵਿਖਾ ਰਿਹਾ ਜ਼ਰਾ ਮੁਖਤਲਿਫ ਸਾਈਡਾਂ ਤੋਂ, ਤਾਂ ਕਿ ਇਹ ਤੁਸੀਂ ਵੇਖ ਰਹੇ ਹੋ ਕਣਕ ਦੀ ਵਾਢੀ ਹੋ ਰਹੀ ਹੈ। ਹੁਣ ਤੁਸੀਂ ਵੇਖ ਰਹੇ ਹੋ ਜੀ ਡੰਗਰ ਡੁੰਗਰ ਵੱਜੇ ਨੇ, ਉੱਤੇ ਚੁਬਾਰਾ ਬਣੇ ਆ।
ਇਹ ਸਾਰੀ ਬਿਲਡਿੰਗ ਬਾਅਦ ਵਿੱਚ ਹੀ ਬਣੀ ਹੈ। ਇਹ ਜੀ ਤੁਹਾਡਾ ਟਾਹਲੀਆਂ ਵਾਲਾ ਖੂਹ। ਉਹਦੇ ਮੁਕਮਾ ਗਏ ਸੇ ਨਿਸ਼ਾਨੀਆਂ ਹੀ ਨੇ ਹੁਣ। ਅੱਛਾ, ਨਾਂ ਤੇ ਉਹ ਹੀ ਨੇ ਨਾ ਅਜੇ ਵੀ? ਨਾ ਉਹ ਹੀ ਨੇ। ਉਹ ਜੀ ਸਰਦਾਰ ਜੀ, ਆਹ ਨਾਂ ਨੂੰ ਤੁਹਾਡੇ ਕੋਲ ਨਹੀਂ ਜੇ ਬਦਲੇ, ਨਾ ਉਹ ਜੇ ਇਹ ਟਾਹਲੀਆਂ ਵਾਲੇ ਜੇ। और मेरा पिंड पांडोपुर है तो अज भी पांडोपुर ही है। ठीक है। अच्छा, टाहली वाला अगला खूह केड़ा दस दे सो बाट साहब? दौड़े वाला। चलिए फिर वेख के आइए। ਉੱਥੇ ਲੈ ਜਾਂਦੇ। चलो जी अगे चल रहे जरा। ਬਾਹਰ ਸ਼ਾਟ आ तुसी देख रहे हो जी सामने दौड़े वाला खूह। दौड़े वाला ना बट साहब? ਦੌੜੇ ਵਾਲਾ। आओ तुहानू जरा नज़दीक तो भी विखाने आ। बट साहब ना किड्डा मुख्तलिफ जिहा मुनफरद जिहा दौड़ियां वाला। ਲੋ ਜੀ ਸਰਦਾਰ ਜੀ, ਬੜੀਆਂ ਤਿਤਲੀਆਂ ਫਿਰ ਰਹੀਆਂ ਨੇ ਤੁਹਾਡੇ ਖੂਹ ਦੇ ਕੋਲ, ਤੇ ਤੁਸੀਂ ਕਿਹਾ ਸੀ ਉੱਥੇ ਪਿੱਪਲ ਦਾ ਦਰਖਤ ਹੈ। ਉੱਥੇ ਵਾਕਈ 2 ਪਿੱਪਲ ਦੇ ਦਰਖਤ ਨੇ ਤੇ ਬੜੇ ਹੀ ਪੁਰਾਣੇ ਨੇ। ਲੋ ਜੀ ਅਸੀਂ ਪਹੁੰਚ ਗਏ ਖੂਹ ਤੇ, ਦੌੜਿਆਂ ਵਾਲੇ। ਇਹ ਪੁਰਾਣੀ ਨਿਸ਼ਾਨ ਪਿੱਪਲ ਹੀ ਆ, ਹੋਰ ਤੇ ਨਿਸ਼ਾਨ ਨਹੀਂ ਕਹਿੰਦੇ ਹਨ ਬੜਾ ਉੱਥੇ ਪੁਰਾਣਾ ਪਿੱਪਲ ਲੱਗਾ ਹੈ, ਤੇ ਪਿੱਪਲ ਦੇ ਵਾਕਈ ਆ, ਪਿੱਪਲ ਨੇ ਉਦੋਂ ਦੇ। ਬੜਾ ਪੁਰਾਣਾ ਪਿੱਪਲ ਹੈ। ਹਾਂਜੀ ਸਰਦਾਰ ਜੀ ਇੱਥੇ ਆ ਮੱਝ ਵੱਜੀ ਹੈ ਨਾ ਸਾਹਮਣੇ ਪਿੱਪਲ ਦੇ ਨਾਲ, ਇੱਥੇ ਕਹਿੰਦੇ ਨੇ ਖੂਹ ਹੁੰਦਾ ਸੀ। ਠੀਕ ਹੈ ਜੀ। ਲੋ ਜੀ ਸਰਦਾਰ ਜੀ, ਜਿਹੜੀ ਤੁਸੀਂ ਨਿਸ਼ਾਨੀਆਂ ਦੱਸ ਰਹੇ ਸੀ, ਨਾਂ ਦੱਸ ਰਹੇ ਸੀ, ਉਹਦੇ ਮੁਤਾਬਕ ਇਹ ਹੀ ਤੁਹਾਡਾ ਖੂਹ ਹੈ ਜੀ। ਤੇ ਇਹ ਸਾਹਮਣੇ ਪਿੰਡ ਹੈ, ਇੱਥੋਂ ਸਾਹਮਣੇ ਤੁਹਾਡਾ ਖੂਹ ਜਿਹੜਾ ਗਿੱਲ ਵਾਲਾ ਕਹਿ ਰਹੇ ਸੋ। ਇਹਨਾਂ ਦਰਖਤਾਂ ਤੋਂ ਸਾਹਮਣੇ ਇੱਥੋਂ ਨਜ਼ਰ ਆ ਰਿਹਾ, ਵੀਡੀਓ ਸ਼ਾਇਦ ਨਾ ਨਜ਼ਰ ਆਉਂਦਾ ਹੋਵੇ, ਉਹ ਤੁਹਾਡਾ ਟਾਹਲੀ ਵਾਲਾ ਖੂਹ ਵੀ ਨਜ਼ਰ ਆ ਰਿਹਾ। ਯਾਨੀ ਕਿ ਸਾਰਾ ਰਕਬਾ ਯਾਨੀ ਕਿ ਤੁਹਾਡਾ ਹੀ ਹੈ, ਜਿੰਨਾ ਵੀ ਉਹ ਜਿੱਥੋਂ ਤੱਕ ਖੂਹ ਦੀ ਨਜ਼ਰ ਆ ਰਿਹਾ, ਉਹ ਇੱਥੋਂ ਸਾਹਮਣੇ ਉਹ ਗਿੱਲਾਂ ਵਾਲਾ ਖੂਹ ਤੱਕ, ਪਿੰਡ ਤੱਕ। ਤੇ ਲੋਕ ਬੜੇ ਖੁਸ਼ ਹੋਏ ਨੇ, ਹੱਥ ਡੇਰੇ ਦੇ ਲੋਕ ਵੀ ਬੜੇ ਖੁਸ਼ ਹੋਏ ਨੇ। ਉਹਨਾਂ ਨੇ ਕਿਹਾ ਜੀ ਸਰਦਾਰਾਂ ਨੂੰ ਬੁਲਾਓ ਤੇ ਉਹਨਾਂ ਨੂੰ ਕਹੋ ਜੀ ਆਣ। ਤੇ ਆ ਜਾਓ ਹੁਣ। ਸਰਦਾਰ ਜੀ ਇਹ ਗਲੀ ਜੇ ਜਿਹੜੀ ਅੱਗੋਂ ਜਾ ਕੇ ਬੰਦ ਏ, ਜਿਹੜਾ ਤੁਸੀਂ ਜੰਜ ਘਰ ਕਹਿ ਰਹੇ ਹੋ ਨਾ, ਉਹ ਬਣ ਗਿਆ ਹੁਣ ਯੂਨੀਅਨ ਕੌਂਸਲ ਦਾ ਦਫ਼ਤਰ। ਫੇਨ 'ਚ ਰੱਖਿਆ ਜੇ ਯੂਨੀਅਨ ਕੌਂਸਲ ਦਾ ਦਫ਼ਤਰ। ਤੁਹਾਡਾ ਬੂਆ ਹੈ। ਲੋ ਜੀ ਸਰਦਾਰ ਜੀ, ਤੁਸੀਂ ਚਿਰਾਗ ਤੇ ਸਰਾਜ ਦਾ ਨਾਂ ਲੈ ਰਹੇ ਸੋ। ਇਹ ਸਾਹਮਣੇ ਘਰ ਜੇ, ਇਹ ਚਿਰਾਗ ਦਾ ਘਰ ਜੇ। ਇੱਥੇ ਬੂਆ ਹੁੰਦਾ ਸੀ, ਉਹ ਸੀ ਸਰਾਜ ਦਾ ਘਰ ਜਿਨ੍ਹਾਂ ਦੇ ਤੁਸੀਂ ਨਾਂ ਲੈ ਰਹੇ ਹੋ। ਜਿਸ ਮੰਗਲ ਦਾ ਤੁਸੀਂ ਨਾਂ ਲੈ ਰਹੇ ਹੋ, ਉਹ ਇਹ ਸਾਹਮਣੇ ਇੱਥੇ ਰਿਹਾਇਸ਼ ਹੁੰਦੀ ਸੀ ਉਹਦੀ, ਤੇ ਇਹ ਨਾਲ ਘਰ ਤੁਹਾਡਾ। ਲੇਕਿਨ ਚੌਂਕੇ ਵਕਤ ਦੇ ਨਾਲ ਪੁਰਾਣੇ ਘਰ ਖਤਮ ਹੋ ਗਏ ਨੇ, ਕੱਚੇ ਘਰ ਹੁੰਦੇ ਸਨ। ਤੇ ਇਹ ਗਲੀ ਏ, ਬੰਦ ਗਲੀ ਦਾ ਤੁਸੀਂ ਨਾਂ ਲਿਆ ਸੀ। ਠੀਕ ਹੈ। ਤੇ ਆਓ ਅੰਦਰ, ਤੁਹਾਨੂੰ ਅਸੀਂ ਤੁਹਾਡੇ ਦਰਵਾਜ਼ੇ ਵਿਖਾਈਏ। ਅੱਗੇ ਜਿਹੜੀ ਤੁਹਾਨੂੰ ਵੀਡੀਓ ਕਾਲ ਕਰਾਈ, ਉਹਦੇ ਵਿੱਚ ਤੁਸੀਂ ਵੈਸੇ ਪਛਾਣ ਤੇ ਲਿਆ ਕਿ ਦਰਵਾਜ਼ੇ ਇਹ ਹੀ ਨੇ। ਆਓ ਤੁਹਾਨੂੰ ਤੁਹਾਡੇ ਦਰਵਾਜ਼ੇ ਵਿਖਾਈਏ ਜੀ, ਜਿਹੜੇ ਤੁਸੀਂ ਅੱਗੇ ਵੀਡੀਓ ਕਾਲ 'ਚ ਪਹਿਚਾਣ ਲਏ ਨੇ। ਇੱਕ ਇਹ ਦਰਵਾਜ਼ਾ ਜਿਹੜਾ ਦੱਸ ਰਹੇ ਨੇ ਕਿ ਇਹ ਉਹੀ ਮਕਾਨ ਦਾ ਪੁਰਾਣਾ ਦਰਵਾਜ਼ਾ ਹੀ ਲਾਇਆ, ਤੇ ਇੱਕ ਇਹ ਨਾਲ ਦਰਵਾਜ਼ਾ ਜੀ। ਆਹ ਦੇਖ ਰਹੇ ਜੀ ਦਰਵਾਜ਼ੇ। ਠੀਕ ਹੈ। ਤੁਹਾਨੂੰ ਥੋੜਾ ਨਜ਼ਦੀਕ ਤੋਂ ਵੀ ਦਿਖਾ ਦਈਏ। ਆਹ ਨੇ ਜੀ ਤੁਹਾਡੇ ਦਰਵਾਜ਼ੇ ਜਨਾਬ, ਜਿਹੜੇ ਸਲਾਮਤ ਨੇ। ਬਾਕੀ ਤੇ ਮਕਾਨ ਢਾਕਤ ਹੈ। ਠੀਕ ਹੈ। ਤੇ ਹੱਥ ਦਾ ਕੰਮ ਹੁੰਦਾ ਸੀ ਉਦੋਂ। ਆਹ ਦੇਖ ਰਹੇ ਹੋ ਤੁਸੀਂ ਜੀ ਡਿਜ਼ਾਈਨ। ਤੁਸੀਂ ਦਰਵਾਜ਼ਾ ਆਪਣਾ ਪਹਿਚਾਣ ਲਿਆ ਕਿ ਜੀ ਬਿਲਕੁਲ ਸਾਡਾ ਇਹ ਦਰਵਾਜ਼ਾ ਹੈ। ਕਿਆ ਬਾਤ ਹੈ ਜੀ। ਤੁਹਾਡੇ ਬਜ਼ੁਰਗਾਂ ਦੀ ਯਾਦਾਸ਼ਤ ਨੂੰ ਮੈਂ ਸਲਾਮ ਪੇਸ਼ ਕਰਨਾ। ਇਹ ਵੇਖੋ, ਇਹ ਉਹ ਕੁੰਡੀ ਹੈ ਜਿਨ੍ਹਾਂ ਨੂੰ ਤੁਹਾਡੇ ਬਜ਼ੁਰਗਾਂ ਦੇ ਹੱਥ ਲੱਗੇ ਹੋਣੇ ਨੇ ਬਾਰ-ਬਾਰ, ਤੇ ਹੁਣ ਜਨਾਬ ਅਸੀਂ ਹੱਥ ਲਾ ਰਹੇ ਹਾਂ ਉਹਨਾਂ ਨੂੰ। ਇਹ ਦਰਵਾਜ਼ਾ ਹੈ ਜੀ। ਠੀਕ ਹੈ। ਨਹੀਂ ਯਾਰ, ਦਾ ਉਸੇ ਸਹੀ ਆ ਉਹਦਾ। ਲੋ ਜੀ ਤੁਹਾਡਾ ਘਰ ਲੱਭ ਗਿਆ ਜਨਾਬ। ਠੀਕ ਹੈ ਜੀ। ਲੋ ਜੀ ਸਰਦਾਰ ਸਾਹਿਬ, ਤੁਹਾਡੇ ਨਾਲ ਕੀਤਾ ਹੋਇਆ ਵਾਅਦਾ ਅਸੀਂ ਪੂਰਾ ਕਰ ਦਿੱਤਾ ਹੈ। ਅਸੀਂ ਤੁਹਾਨੂੰ ਤੁਹਾਡੇ ਬਜ਼ੁਰਗਾਂ ਦੀਆਂ ਗੱਲਾਂ ਬਾਤਾਂ ਸੁਣਾਈਆਂ ਨੇ, ਤੁਹਾਡਾ ਡੇਰੇ ਵਹਾਏ ਨੇ, ਤੁਹਾਡਾ ਘਰ ਵਹਾਇਆ, ਤੇ ਜਿਹੜੇ ਗੋਂਦਲਾਂ ਵਾਲੇ ਦੇ ਲੋਕ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਈ ਹੈ। ਤੇ ਉਹਨਾਂ ਜਿਹੜਾ ਵੀ ਬੰਦਾ ਮਿਲਿਆ ਉਹਨੇ ਇਹ ਕਿਹਾ ਕਿ ਉਹਨਾਂ ਨੂੰ ਕਹੋ ਆਉਣ, ਅਸੀਂ ਉਹਨਾਂ ਦੀ ਮਹਿਮਾਨ ਨਵਾਜ਼ੀ ਕਰਾਂਗੇ। ਉਹ ਇੰਝ ਹੀ ਮਹਿਸੂਸ ਕਰਨਗੇ ਜਿਵੇਂ ਉਹਨਾਂ ਦਾ ਆਪਣਾ ਘਰ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਦੇ ਕੋਲ ਇਹ ਘਰ ਹੈ ਤੁਹਾਡਾ,
ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਤੁਹਾਨੂੰ ਇੱਥੇ ਕੋਈ ਚੰਦ ਘੰਟੇ ਜਾਂ ਜਿੰਨੀ ਦੇਰ ਉਹ ਮੁਨਾਸਬ ਸਮਝਣ ਗੁਜ਼ਾਰਨ ਦਾ ਟਾਈਮ ਦੇਣ। ਪਰ ਸਾਡੇ ਨਾਲ ਤਾਂ ਬੜੀ ਇੱਜ਼ਤ ਨਾਲ ਪੇਸ਼ ਆਏ ਨੇ, ਬੜੀ ਮੁਹੱਬਤ ਨਾਲ ਪੇਸ਼ ਆਏ ਨੇ। ਉਮੀਦ ਹੈ ਤੁਹਾਡੇ ਨਾਲ ਵੀ ਇੰਝ ਹੀ ਪੇਸ਼ ਆਉਣਗੇ ਜੀ। ਅਸੀਂ ਆਪਣਾ ਵਾਅਦਾ ਪੂਰਾ ਕੀਤਾ ਜੀ। ਖੁਸ਼ ਰਹੋ, ਸ਼ਾਦ ਰਹੋ, ਆਬਾਦ ਰਹੋ।